ਆਪਣਾ ਪਿੰਡ ਜਿਹੜਾ ਸੀ ਹਾਂ ਉਹ ਫਿਰ ਜ਼ਾਰੀ ਗੱਲ ਵੀ ਯਾਦ ਤੇ ਆਉਂਦਾ ਨਾ ਜਿੱਥੇ ਵੱਸਦੇ ਹੋਈਏ ਆਉਂਦਾ ਯਾਦ। ਹੁਣ ਅਸੀਂ ਜਾ ਨਹੀਂ ਸਕਦੇ ਅਸੀਂ ਜਾ ਨਹੀਂ ਸਕਦੇ ਉੱਦਾਂ ਨਹਿਰ ਆ ਅਸੀਂ ਅੰਬ ਫੜਨੇ ਉਹ ਜ਼ੇਨ 'ਚ ਆ ਵੀ ਫਲਾਣੇ ਥਾਂ ਘਰ ਸੀ ਨਹਿਰ ਸੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਨਹਿਰ ਦੇ ਉੱਤੇ ਪੁਰਾਣਾ ਖੂਹ ਸੀ ਪੁਰਾਣਾ ਖੂਹ ਤੇ ਬੇਰੀ ਬੜੀ ਵੱਡੀ ਸੀ ਬੇਰੀ ਉੱਥੋਂ ਅਸੀਂ ਬੇਰ ਖਾਣੇ ਫਿਰ ਉਦੋਂ ਗਾਂ ਲੰਘ ਗਏ ਬਰਾਬਾ ਫਿਰ ਗਾੜੀ ਆ ਜਾਂਦਾ ਪਿੱਪਲ ਵਾਲਾ ਖੂਹ ਪਿੱਪਲਾ ਖੂਹ ਇੰਡੀਆ 'ਚ ਫਿਰ ਉੱਥੋਂ ਐ ਨੂੰ ਹੋਈਏ ਅਤੇ ਜੰਡੀ ਵਾਲਾ ਖੂਹ ਲੱਕੜ ਦਾ ਉਹ ਲੱਕੜ ਦਾ ਖੂਹ ਉਹਨੇ ਚੀ ਮੈਂ ਥੱਲੇ ਪੈ ਜਾਣਾ ਅਤੇ ਮਾਂ ਮੇਰੀ ਨੇ ਐਂ ਵਲੇਟ ਕੇ ਬਹਿ ਰਹਿਣਾ ਮੈਨੂੰ ਦੇਖੇ ਮਾੜਾ ਬਹੁਤ ਮਾੜਾ ਬਈ ਬਸ ਕਰੋ ਜਦੋਂ ਫਿਰ ਅਸੀਂ ਉੱਠੇ ਸਾਨੂੰ ਅਮਲ ਹੋਇਆ ਵੀ ਉੱਠੋ ਹਾਂਜੀ ਉਦੋਂ ਸਾਨੂੰ 5 ਮਿੰਟ ਟਾਈਮ ਮਿਲਿਆ ਸਿਰਫ 5 ਮਿੰਟ ਨਹੀਂ ਤੇ ਅਡਾ ਦੇਣਾ ਇਹ ਹੀ ਵੀ ਤੁਹਾਨੂੰ ਅਡਾ ਦੇਣੇ 5 ਮਿੰਟਾਂ 'ਚ ਆਪਣਾ ਪਿੰਡ ਗੱਗੜ ਪਾਣਾ ਵਿਹਲਾ ਕਰ ਦਿਓ। ਇਹ ਔਖਾ ਟਾਈਮ ਸੀ ਬਹੁਤ। ਇੱਕ ਉਹ ਯਾਦ ਆਉਂਦਾ ਸੀ ਜੀ ਇੱਕ ਵਾਰ ਮੇਰਾ ਤਾਂ ਅੱਲਾ ਜਾਣਦਾ ਮੇਰੇ ਦਿਲ ਨੂੰ ਖੜੇ ਹੋ ਜਾਂਦੇ ਜਦੋਂ ਮੈਨੂੰ ਚੇਤਾ ਆਉਂਦਾ ਵੀ ਇਸ ਤਰ੍ਹਾਂ ਸਾਡੇ ਨਾਲ ਸ਼ੁਰੂ ਹੋਇਆ। ਏਡਾ ਮਾੜਾ ਟਾਈਮ ਸੀ। ਹਾਂ ਏਡਾ ਮਾੜਾ ਸਾਨੂੰ ਪਾਣੀ ਨਾ ਪੀਣ ਦੇਣਾ ਮੁਸਲਮਾਨਾਂ ਨੇ ਬਲੋਚਾਂ ਨੇ ਆਖਣਾ ਨਹੀਂ ਪੀਣਾ ਜ਼ਹਿਰ ਪਾਈ ਆ ਜੇ ਆਖਣਾ ਨਹੀਂ ਪੀਣਾ ਨਹੀਂ ਨਹਿਰ ਆਈ ਉੱਥੋਂ ਪੀਣਾ ਨਲਕੇ ਤੋਂ ਨਹੀਂ ਪੀਣਾ ਉੱਥੋਂ ਨਾ ਪੀਣ ਦੇਣਾ ਨਹਿਰ ਆਈ ਜੋ ਨਹਿਰ ਆਉਣੀ ਸ਼ਾਮ ਤੱਕ ਜੋ ਤੁਰਨਾ ਨਹਿਰ ਨਾ ਆਉਣ ਜਾਣੀ ਜੇ ਆਈ ਤੇ ਜੰਗਲ ਵੜ ਉੱਥੇ ਆਖਣਾ ਇੱਥੇ ਬਹਿ ਜਾਓ ਉੱਥੇ ਬਹਿ ਗਏ ਪਾਣੀ ਵੀ ਨਾ ਲੱਭਣਾ ਨਾ ਉਹਨਾਂ ਫਿਰ ਜਿੱਥੇ ਸਾਨੂੰ ਬਾਉਣਾ ਉਹਨਾਂ ਫਿਰ ਆਉਂਦੇ ਫਿਰ ਨਾ ਇੱਦਾਂ जिसका बच्चा ले लो वो चुक लेंगे फीटर दे देना गड्डी बाहर रख लेना एडे बच्चे जिसका बच्चा ले लो तो जिसका दिल किया लभ गया ना लभ गया जो बेलाद उन्होंने दे देना उन्होंने भी यकीन करके जाने बच्चा तुसीं हुण गल छेड़ी आ इस तरह करके सुट्टण रोटियां ते टिब्बा ही टिब्बा जिहदा रेत दा टिब्बा हुंदा ਉਹਦੇ ਮੇਰੀ ਮਾਂ ਆਂਦੀ ਆ ਵੀ ਮੇਰੇ ਵਾਲਿਦ ਨੂੰ ਮੈਂ ਜਾਵਾਂ ਲੈ ਆਵਾਂ ਰੋਟੀ ਕਿ ਜੇ ਮਿਲ ਜਾਏ ਯਕੀਨ ਕਰਕੇ ਪੁੱਛ ਜਾਣੀ ਐਨੀਆਂ ਬੁਰਕੀਆਂ ਉਹ ਪੈਰਾਂ ਦੀਆਂ ਰੋਲੀਆਂ ਰੇਤ 'ਚ ਲਿਬੜੀਆਂ ਉਹ ਲਿਆ ਕੇ ਸਾਨੂੰ ਇੱਕ ਬੁਰਕੀ ਐਂ ਪੱਲੇ ਨਾਲ ਝਾੜ ਕੇ ਉਹ ਨਿਰੀ ਰੇਤ ਉਹੀ ਖਾ ਲਈ ਕਦੀ ਦੁਕਾਨ 'ਤੇ ਬਰਫ ਵਾਲੇ ਬੋਲੇ ਅੱਛਾ ਹੁਣ ਤਾਰੀ ਰਾਮ ਬਣਾਉਂਦਾ ਹੈ ਮੂੰਹ ਠੰਡੇ ਠਾਰ ਕਰਾਉਂਦਾ ਤਾਰੀ ਰਾਮ ਬਣਾਉਂਦਾ ਮੂੰਹ ਠੰਡੇ ਠਾਰ ਕਰਾਉਂਦਾ ਗੋਲੇ ਬਰਫ ਵਾਲੇ ਗੋਲੇ। अस्सलाम वालेकुम सत श्री अकाल मैं ਤੁਹਾਡਾ ਆਪਣਾ ਨਾਸਰ ਢਿੱਲੋਂ ਤੇ ਤੁਸੀਂ ਵੇਖ ਲਿਓ ਪੰਜਾਬੀ ਲਹਿਰ ਚੈਨਲ ਦਾ ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ। ਅਸੀਂ 1947 ਦੀ ਪਾਰਟੀਸ਼ਨ ਦੇ ਪ੍ਰੋਗਰਾਮ ਕਰੀਦੇ ਜਿਹੜੇ ਉਹ ਬਜ਼ੁਰਗ ਉਹ ਲੋਕ ਜਿਨ੍ਹਾਂ ਨੇ 1947 ਦੇ ਵਿਛੋੜੇ ਉਹ ਹੱਡ ਬੀਤੀਆਂ ਉਹ ਆਪ ਬੀਤੀਆਂ ਉਹ ਵਾਇਲੈਂਸ ਵੀ ਪਹਿਲੋਂ ਦੀ ਸਾਂਝ ਜੋ ਸਾਰਾ ਕੁਝ ਵੇਖਿਆ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਰੱਖੀਦਾ ਸੋਸ਼ਲ ਮੀਡੀਆ ਦੀ ਰਾਹੀਂ ਜਾਂ ਚੈਨਲ ਦੀ ਰਾਹੀਂ ਸਾਰੀ ਦੁਨੀਆ ਤੱਕ ਰੱਖੀਦਾ ਕਿ ਪਹਿਲੋਂ ਤੋਂ ਸਾਂਝ ਕਿਵੇਂ ਦੀ ਸੀ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਕਿਵੇਂ ਰਹਿੰਦੇ ਸਨ ਸਾਰੀਆਂ ਕੌਮਾਂ ਜੇ ਆਪਾਂ ਗੱਲ ਕਰੀਏ ਹਿੰਦੂ ਸਿੱਖ ਮੁਸਲਮਾਨ ਈਸਾਈ ਜਿਹੜੇ ਸਾਰੇ ਇੱਕੋ ਜਗ੍ਹਾ 'ਤੇ ਰਹਿੰਦੇ ਸਨ ਉਹਨਾਂ ਪਹਿਲੋਂ ਕਿਵੇਂ ਕੀ ਹਿਸਾਬ ਕਿਤਾਬ ਸੀ ਫਿਰ 47 ਦੇ ਵੇਲੇ ਜਿਹੜੀ ਵਾਇਲੈਂਸ ਹੋਈ ਜਿਹੜੀ ਕਤਲੋ ਗਾਰਤ ਹੋਈ ਉਹਦੇ ਪਿੱਛੇ ਕੀ ਮੁਹਰਕਾਤ ਸਨ ਉਹਨੂੰ ਜਾਣਨ ਦੀ ਵੀ ਕੋਸ਼ਿਸ਼ ਕਰੀਦੀ ਹੈ ਉੱਤੇ ਵੀ ਝਾਤੀ ਪਾਈ ਦੀ ਹੈ। ਜੇ ਆਪਾਂ ਤਾਰੀਖ ਦੀ ਗੱਲ ਕਰੀਏ ਹਿਸਟਰੀ ਦੀ ਗੱਲ ਕਰੀਏ ਇਹ ਬਜ਼ੁਰਗ ਜਿਨ੍ਹਾਂ ਨੇ ਉਹ ਪਾਰਟੀਸ਼ਨ ਉਹ ਵੰਡ ਵੇਖੀ ਜੀਂਦੀਆਂ ਜਾਗਦੀਆਂ ਉਹ ਹਿਸਟਰੀ ਦੀਆਂ ਕਿਤਾਬਾਂ ਨੇ ਜਿਹੜਾ ਸਾਨੂੰ ਅੱਜ ਤੱਕ ਵੀ ਉਹ ਹਿਸਟਰੀ ਜਾਂ ਤਾਰੀਖ ਦੀ ਆਪਾਂ ਗੱਲ ਕਰੀਏ ਉਹਦੇ ਵਿੱਚੋਂ ਨਹੀਂ ਮਿਲਦੀਆਂ। ਜਾਂ ਜੇ ਆਪਾਂ ਗੱਲ ਕਰੀਏ ਵੀ ਆਜ਼ਾਦੀ ਕਿਵੇਂ ਮਿਲੀ ਉਹ ਵੀ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਆਪ ਬੀਤੀਆਂ ਸੁਣ ਕੇ ਹੀ ਪਤਾ ਲੱਗਦਾ ਕਿ ਆਜ਼ਾਦੀ ਵੀ ਸੌਖੀ ਨਹੀਂ ਲੱਭੀ। ਸੋ ਆਪਾਂ ਅੱਜ ਗੱਲ ਕਰਨੀ ਇੱਕ ਬਜ਼ੁਰਗਾਂ ਦੇ ਨਾਲ ਜਿਹੜੇ
ਆਪਾਂ ਗੱਲ ਕਰੀਏ ਚੜ੍ਹਦੇ ਪੰਜਾਬ ਤੋਂ ਇੱਧਰ ਉੱਠ ਕੇ ਆਏ ਸਨ ਪਾਕਿਸਤਾਨ ਪੰਜਾਬ ਦੇ ਵਿੱਚ 47 ਦੀ ਵੰਡ ਵੇਲੇ। ਉਦੋਂ ਉਹਨਾਂ ਦੀ ਉਮਰ ਕੋਈ 12-13 ਸਾਲ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਕੋਲ ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। अस्सलाम वालेकुम। ਵਾਲੇਕੁਮ ਸਲਾਮ। ਬਾਬਾ ਜੀ ਸਿਹਤ ਠੀਕ ਹੈ ਤੁਹਾਡੀ? ਸ਼ੁਕਰ ਮਾਲਕ ਦਾ, ਅਲਹਮਦੁਲਿਲਾ। ਆ ਗੋਡਿਆਂ ਨੂੰ ਦਰਦ ਆ ਬਸ, ਹੋਰ ਮੈਂ ਬਿਮਾਰ ਨਹੀਂ। ਅੱਛਾ ਅੱਲਾ ਦਾ ਮਾਸ਼ਾਅੱਲਾ, ਸ਼ੁਕਰ ਹੈ। ਫਿਰ ਵੀ ਸ਼ੁਕਰ ਹੈ ਹਾਂ, ਬਿਮਾਰ ਨਹੀਂ ਹਾਂ ਮੈਂ। ਹਾਂਜੀ, ਇਹ ਦੱਸੋ ਨਾਂ ਪਹਿਲਾਂ ਤੇ ਆਪਣਾ ਦੱਸ ਦਿਓ, ਨਾਂ ਕੀ ਤੁਹਾਡਾ? ਮੇਰਾ ਨਾਮ ਸਿਰਾਜ। ਸਿਰਾਜ। ਹਾਂਜੀ। ਤੇ ਅੱਬਾ ਜੀ ਤੁਹਾਡੇ ਦਾ? ਖੈਰਦੀਨ। ਖੈਰਦੀਨ। ਤੇ ਦਾਦਾ ਜੀ ਦਾ ਵੀ ਯਾਦ ਹੈ? ਹਾਂਜੀ। ਕੀ ਨਾਂ ਦਾਦਾ ਜੀ ਦਾ? ਮੌਲਾ ਬਖਸ਼। ਮੌਲਾ ਬਖਸ਼। ਹਾਂਜੀ। ਤੇ ਆਪਣੀ ਹੁਣ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਹੋਣੀ? ਮੇਰੀ ਉਮਰ ਉਦੋਂ ਜਦੋਂ ਅਸੀਂ ਆਏ ਨਾ ਉਜੜ ਕੇ ਹਾਂਜੀ ਪਜਾੜਿਆਂ 'ਚ, ਹਾਂਜੀ, ਤੇ ਉਦੋਂ ਮੇਰੀ 12 ਸਾਲ। ਗੱਲ ਕਰਦੀ ਵੀ ਮੈਨੂੰ ਸਾਰਾ ਹੀ ਪਤਾ ਹੋਸ਼ ਸੀ। ਹੋਸ਼ ਸੀ। ਅੱਛਾ, ਇਹ ਮਿਲੀ ਤੇ ਆਜ਼ਾਦੀ ਤੇ ਅਜਾੜੇ ਕਿਉਂ ਕਹਿੰਦੇ ਹੈ? ਆਂਦੇ ਵੀ ਇਹ ਤੇ ਮੁਲਕ ਆਜ਼ਾਦ ਹੋਇਆ, ਹਾਂਜੀ। ਤੇ ਅਜਾੜੇ ਕਿਉਂ ਤੁਸੀਂ ਇਹ ਲੋਕ? ਅਜਾੜੇ ਤਾਂ ਆਂਦੇ ਵੀ ਅਸੀਂ ਉੱਥੋਂ ਉਜੜ ਕੇ ਮਾਜ਼ਰ ਹੋ ਕੇ ਆਏ ਹਾਂ। ਵੀ ਸਾਰਾ ਕੁਝ ਛੱਡ ਛਡਾ ਗਿਆ ਸਾਰਾ ਕੁਝ ਛੱਡ ਛੱਡਾ ਤਾਂ ਅਜਾੜੇ ਆਂਦੇ। ਹਾਂ। ਹਾਂ, ਹੋਰ ਮਾਜ਼ਰ ਹੀ ਅਸੀਂ। ਹਾਂ। ਅਸੀਂ ਮਾਜ਼ਰ ਹਾਂ। ਠੀਕ ਠੀਕ ਠੀਕ। ਆ ਅੱਛਾ, ਸਭ ਕੁਝ ਛੱਡ ਕੇ ਅਸੀਂ ਆ ਗਏ। ਜਿਵੇਂ ਇੱਥੋਂ ਉੱਠ ਕੇ ਤੁਹਾਨੂੰ ਐਸੀ ਅੱਲਾ ਮਾਫੀ ਦੇ ਕੋਈ ਗੱਲ ਹੋਵੇ ਤਾਂ ਛੱਡ ਕੇ ਤੁਰ ਹੀ ਪੈਣਾ। ਹਾਂਜੀ ਹਾਂਜੀ ਹਾਂਜੀ। ਕਿਨੇ ਆਖਣਾ ਮਾਜ਼ਰ, ਕਿਨੇ ਆਖਣਾ ਉਹ ਆ। ਠੀਕ ਹੈ। ਹਾਂਜੀ। ਕਿਹੜਾ ਸੀ ਪਿੱਛੇ ਪਿੰਡ ਆਪਣਾ? ਮੇਰਾ ਪਿੰਡ ਸੀ ਪਿਛਲਾ ਗੱਗੜ ਭਾਣਾ। ਗੱਗੜ ਭਾਣਾ। ਹਾਂਜੀ। ਇਹ ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ? ਅੰਮ੍ਰਿਤਸਰ। ਅੰਮ੍ਰਿਤਸਰੋਂ ਕਿੰਨਾ ਕੁ ਹੋਣਾ ਵਾ? 12-14 ਮੀਲ। 12-14 ਮੀਲ। ਹਾਂ। ਸਟੇਸ਼ਨ ਸਾਨੂੰ ਲੱਗਦਾ ਸੀ ਬਟਾਰੀ ਦਾ। ਬਟਾਰੀ। ਨਹਿਰ ਦੇ ਉੱਤੇ ਸਾਡਾ ਪਿੰਡ ਸੀ। ਬਟਾਰੀ ਸਟੇਸ਼ਨ ਦੇ ਕੋਲ ਸੀ। ਹਾਂ, ਬਟਾਰੀ ਸਟੇਸ਼ਨ ਜਿਹੜਾ ਨਾ, ਉਦੋਂ ਫਿਰ ਇੱਥੇ ਜਦੋਂ ਆਉਣਾ ਹੋਵੇ ਨਾ ਉੱਥੋਂ ਜਾਂ ਇੱਧਰੋਂ ਜਾਣਾ, ਸਟੇਸ਼ਨ ਤੋਂ ਬਹਿਣਾ ਬਟਾਰੀ ਆਏ ਤੋਂ ਇੱਥੇ ਆਉਣਾ ਬਾਹਰ 'ਚ, ਇੱਥੋਂ ਬਹਿਣਾ ਬੇ ਸਟੇਸ਼ਨ ਤੋਂ, ਫਿਰ ਜਾ ਕੇ ਸਟੇਸ਼ਨ ਤੋਂ ਉਤਰਨਾ ਜਦੋਂ ਇੱਧਰੋਂ ਬਹਿਣਾ। ਬਟਾਰੀ ਸਟੇਸ਼ਨ ਸੀ? ਹਾਂ, ਬਟਾਰੀ ਸਟੇਸ਼ਨ 'ਤੇ। ਤਹਿਸੀਲ ਸਾਡੀ ਸੀ ਤਹਿਸੀਲ ਤਰਨਤਾਰਨ। ਤਰਨਤਾਰਨ। ਹਾਂਜੀ, ਤਹਿਸੀਲ ਸਾਡੀ। ਤਹਿਸੀਲ ਤਰਨਤਾਰਨ। ਹਾਂਜੀ। ਅੱਛਾ ਅੱਛਾ। ਤੇ ਜਦੋਂ ਫਿਰ ਅਸੀਂ ਉੱਠੇ, ਸਾਨੂੰ ਅਮਲ ਹੋਇਆ ਵੀ ਉੱਠੋ। ਹਾਂਜੀ। ਉਦੋਂ ਸਾਨੂੰ 5 ਮਿੰਟ ਟਾਈਮ ਮਿਲਿਆ। ਸਿਰਫ 5 ਮਿੰਟ, ਨਹੀਂ ਤੇ ਅਡਾ ਦੇਣਾ। ਇਹ ਹੀ ਵੀ ਤੁਹਾਨੂੰ ਅਡਾ ਦੇਣੇ 5 ਮਿੰਟਾਂ 'ਚ ਆਪਣਾ ਪਿੰਡ ਗੱਗੜ ਭਾਣਾ ਵਿਹਲਾ ਕਰ ਦਿਓ। ਅੱਛਾ, ਇਹ ਦੱਸੋ ਵੀ ਗੱਗੜ ਭਾਣਾ ਜਿਹੜਾ ਪਿੰਡ ਆਪਣਾ ਕਿੱਡਾ ਸੀ ਪਿੰਡ? ਕਿੰਨੀ ਘਰ ਹੋਣੇ ਉਦੋਂ? ਉਦੋਂ ਕਾਫੀ ਬੜਾ ਵੱਡਾ ਪਿੰਡ ਸੀ। ਅੱਛਾ ਜੀ। ਹਾਂ, ਬਹੁਤ ਵੱਡਾ ਪਿੰਡ ਸੀ। ਕਿੰਨੇ ਨੰਬਰਦਾਰ ਕਿੰਨੇ ਸੀ ਤੁਹਾਡੇ ਪਿੰਡ ਦੇ? 2। ਕਿਹੜਾ? ਉਹਨਾਂ ਦਾ ਨਹੀਂ ਚੇਤਾ। ਹੌਲੀ ਨਹੀਂ, ਮੁਸਲਮਾਨਾਂ ਦੇ ਸੀ? ਨਹੀਂ, ਰਲਵੇਂ ਮਤਲਬ ਵੀ ਸਿੱਖਾਂ ਦੇ ਘਰ ਵੀ ਹੈਗੇ? ਹਾਂ, 1 ਤੇ 2। ਹਾਂਜੀ, ਬਹੁਤ ਸਿੱਖ। ਵੀ ਉਹ ਨਹੀਂ ਨੰਬਰਦਾਰ ਇੰਨਾ ਯਾਦ ਹੈ ਵੀ ਇੱਕ ਤੁਹਾਡਾ ਮੁਸਲਮਾਨਾਂ ਦਾ ਸੀ, ਇੱਕ ਸਿੱਖਾਂ ਦਾ ਸੀ? ਹਾਂ, ਇਵੇਂ ਸੀ। ਹਾਂ, ਉਹ ਨਾਵਾਂ ਦਾ ਨਹੀਂ ਪਤਾ, ਨਾਵਾਂ ਦਾ ਨਹੀਂ ਚੇਤਾ ਭੁੱਲ ਗਿਆ। ਠੀਕ ਠੀਕ। ਬਹੁਤ। ਅੱਛਾ, ਇਹ ਘਰ ਤੁਹਾਡੀ ਬਰਾਦਰੀ ਕਿਹੜੀ ਆ? ਮੋਚੀ। ਹਾਂਜੀ। ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਬਰਾਦਰੀ ਬੈਠੀ ਸੀ ਹੋਰ, ਜੇ ਜੱਟਾਂ ਦੀ ਗੱਲ ਕਰੀਏ ਤੇ? ਜੱਟਾਂ ਦੀ? ਹਾਂਜੀ। ਉਹ ਗੱਗੜ ਭਾਣੇ ਦੇ? ਹਾਂਜੀ। ਸਿੱਖ। ਹਾਂਜੀ। ਤੇ ਰੌਲ ਆ ਜਿਹੜੇ ਆ ਹੱਥੋਂ ਤਵੇਂਦੇ ਹੁੰਦੇ ਇਹ, ਫਿਰ ਤੇਲੀ, ਮੋਚੀ, ਜਲਾ, ਹਾਂਜੀ, ਫਿਰ ਬਰਵਾਲੇ, ਫਕੀਰ, ਇਸ ਤਰ੍ਹਾਂ ਦੇ। ਅੱਛਾ, ਨਹੀਂ ਜੇ ਮੁਸਲਮਾਨਾਂ ਦੇ ਘਰ ਸੀ ਜਿਹੜੇ ਉਹ ਸਾਰੇ ਕਸਬੇਦਾਰਾਂ ਦੇ ਸੀ ਜਾਂ ਜ਼ਿਮੀਂਦਾਰ ਵੀ ਹੈਗੇ? ਜ਼ਿਮੀਂਦਾਰ ਹੈਗੇ ਸੀ ਨਾ ਉਹ, ਜਾਨੀ ਕਿ ਮੁਸਲਮਾਨ ਜ਼ਿਮੀਂਦਾਰ। ਹਾਂਜੀ ਹਾਂਜੀ। ਨਹੀਂ, ਰਾਈਆਂ ਦੇ ਘਰ। ਰਾਈਆਂ ਦੇ ਘਰ ਸੀ? ਹਾਂ, 1-2 ਹੀ। ਉਹ ਰਾਈ ਇੱਥੇ ਕਿੱਥੇ ਆ ਕੇ ਬੈਠੇ ਕੋ ਪਤਾ? ਉਹਨਾਂ ਦਾ ਨਹੀਂ ਪਤਾ। ਤੇ ਤੁਹਾਡੇ ਘਰ ਮੋਚੀਆਂ ਦੇ ਇੱਥੇ ਕਿੱਥੇ ਆ ਕੇ ਬੈਠੇ ਸਾਰੇ? ਸਾਡੇ ਕੋਈ ਕਿਤੇ ਕੋਈ ਮੈਥੇ ਬਹਿ ਗਏ, ਕੁਛ ਇੱਥੇ ਆ ਜਿਹੜਾ ਪਿੰਡ ਆ ਬੋੜਿਆ ਦੇ ਨਾਲ, ਕੁਛ ਇੱਥੇ ਬਹਿ ਗਏ, ਕੁਛ ਅਸੀਂ ਇੱਥੇ ਬਹਿ ਗਏ ਬਕਾਲੇ। ਅੱਛਾ ਅੱਛਾ। ਉੱਠ ਕੇ ਆਏ ਜੇ ਆ ਕੇ ਬਕਾਲੇ ਬੈਠੇ ਜੇ? ਹਾਂਜੀ। ਅਸੀਂ ਬਾਬਾ ਬਕਾਲਾ ਜਿਹੜਾ ਹੈਗਾ ਬੋੜਿਆ ਦੇ ਕੋਲ, ਟੋਟੀਆਂ ਦੇ ਕੋਲ। ਹਾਂ, ਅਸੀਂ ਤੁਰ ਕੇ ਆਏ ਆ, ਅਸੀਂ ਲਾਹੌਰ ਤੱਕ। ਸਾਨੂੰ ਕੋਈ ਚੀਜ਼ ਨਹੀਂ ਮਿਲੀ, ਗੱਡੀ। ਉਹ ਤੁਹਾਨੂੰ ਗੱਲਾਂ ਨਾ ਮੈਂ ਸਾਰੀਆਂ ਪੁੱਛਦਾ, ਪਹਿਲਾਂ ਦੱਸੋ ਤੁਸੀਂ ਵੀ ਗੱਗੜ ਭਾਣਾ ਪਿੰਡ ਜਿਹੜਾ, ਇਹਦੇ ਵਿੱਚ ਮਸਜਿਦ ਹੈਗੀ ਸੀ ਪਿੰਡ ਦੇ ਵਿੱਚ? ਹੈਗੀ ਸੀ, ਨਹਿਰ ਦੇ ਉੱਤੇ। ਨਹਿਰ ਲਾਗੋਂ ਦੀ ਲੰਘਦੀ? ਹਾਂ, ਨਹਿਰ ਇਸ ਤਰ੍ਹਾਂ ਇੱਕ ਪੈੜੀ ਹਟਵੀਂ ਨਹਿਰ ਸੀ ਬੜੀ ਵੱਡੀ। ਅੱਛਾ। ਤੇ ਉੱਥੇ ਸਾਡੀ ਮਸਜਿਦ ਸੀ। ਅੱਛਾ। ਨਹਿਰ ਦੇ ਉੱਤੇ ਹੀ। ਉੱਥੋਂ ਨਹਾ ਲੈਣਾ, ਉੱਥੋਂ ਵਜੂ ਕਰ ਲੈਣਾ, ਮਸੀਤੇ 'ਚ ਪੜ ਜਾਣਾ। ਹਾਂ। ਤੇ ਗੁਰਦੁਆਰਾ ਵੀ ਹੈਗਾ ਸੀ ਪਿੰਡ? ਗੁਰਦੁਆਰਾ ਵੀ ਹੈਗਾ, ਉਹ ਵੀ ਨਹਿਰ ਦੇ ਉੱਤੇ ਸੀ। ਉਹ ਵੀ ਨਹਿਰ ਤੇ ਸੀ? ਹਾਂ। ਆਪਣੇ ਬੋਰਡ ਹੀ ਉੱਤੇ, ਬੋਰਡ ਦੇ ਲਾਗੇ ਸੀ? ਹਾਂ, ਬੋਰਡ ਜਾਨੀ ਕਿ ਗੁਰਦੁਆਰੇ ਦੇ ਨਜ਼ਦੀਕ ਸੀ, ਜਾਨੀ ਵਿੱਚ ਲਾ ਲਓ ਜਾਂ ਸਾਈਡ ਤੇ ਲਾ ਲਓ। ਮਸਜਿਦ ਦਾ ਤੇ ਬੋਰਡ ਦਾ ਉਹਦਾ ਗੁਰਦੁਆਰੇ ਦਾ ਕਿੰਨਾ ਫਰਕ ਸੀ? ਕੋਈ ਫਰਕ ਨਹੀਂ ਸੀ। ਜਿੱਦਾਂ ਆਹ ਬੋਰਡ ਹੋਵੇ ਤੇ ਇੱਥੇ ਹੋਵੇ ਗੁਰਦੁਆਰਾ। ਨਹੀਂ, ਮਸਜਿਦ ਤੇ ਗੁਰਦੁਆਰਾ ਨਹੀਂ, ਉਹ ਮਸਜਿਦ ਸਾਡੀ ਵੱਖਰੀ ਹੈ, ਉਹ ਹਟਵੀਂ ਕਾਫੀ, ਉਹ ਕਾਫੀ ਹਟਵੀਂ ਹੈ। ਠੀਕ। ਹਾਂ।
ਅੱਛਾ ਇਹ ਦੱਸੋ ਵੀ ਆਪਣਾ ਜਿਹੜਾ ਮਸਜਿਦ 'ਚ ਇਮਾਮ ਮਸਜਿਦ ਅਸੀਂ ਪੜ੍ਹਾਉਂਦੇ ਹਾਂ ਉਹਨਾਂ ਦਾ ਨਾਂ ਯਾਦ ਹੈ? ਨਹੀਂ ਤੇ ਗੁਰਦੁਆਰੇ ਦਾ ਗਿਆਨੀ ਦਾ ਯਾਦ ਹੈ ਕੌਣ ਸੀ? ਨਹੀਂ ਉਹ ਸਾਧ ਹੀ ਹੁੰਦੇ, ਉਹਨਾਂ ਦਾ ਨਹੀਂ ਪਤਾ। ਅੱਛਾ ਅੱਛਾ ਹਾਂ ਸਾਧ ਅੱਛਾ ਪਿੰਡ ਆਪਣੇ ਦੇ ਵਿੱਚ ਜਿਹੜੇ ਸਰਦਾਰ ਸਨ ਉਹਨਾਂ ਦੇ ਕਿਸੇ ਦੇ ਨਾਂ ਯਾਦ ਹੈ ਹਾਂ ਕਿਹੜਾ ਹੁਣ ਕਿਹੜਾ? ਮੈਂ ਤੁਹਾਨੂੰ ਦੱਸਿਆ, ਹਾਂਜੀ ਦੱਸੋ। ਜਗੀਰ ਸਿੰਘ, ਹਾਂਜੀ ਦਦਾਰ ਸਿੰਘ, ਹਾਂਜੀ ਇਹ ਜਾਰਾ ਸਿੰਘ, ਫਿਰ ਇੱਕ ਹੈਗਾ ਸੀ ਇਹ ਰਜੀਤ ਸਿੰਘ, ਕਿਉਂਕਿ ਵੱਡੇ ਵੱਡੇ ਨਾਂ ਦੇ ਪਤਾ ਮੈਨੂੰ। ਅੱਛਾ ਇਹ ਵੱਡੇ ਸਨ ਤੁਹਾਡੇ ਸਿਆਣੇ ਲੋਕ? ਅਸੀਂ ਹੌਲੇ ਸਨ, ਉਹਨਾਂ ਦੇ ਨਾਮ ਮੈਨੂੰ ਯਾਦ, ਕਿਉਂਕਿ ਲਾਗੇ ਲਾਗੇ ਹੀ ਜਿਹੜੇ ਜਿਹੜੇ ਲਾਗੇ। ਸਿੱਖ ਕਿਹੜੀ ਬਰਾਦਰੀ ਸੀ? ਸਿੱਖ ਸੰਧੂ। ਸੰਧੂ ਆਹ ਸੰਧੂਆਂ ਦਾ ਪਿੰਡ ਸੀ ਸੰਧੂ, ਸੰਧੂ ਥੋੜਾ ਘਰ ਸੀ, ਇੱਕ ਦੋ ਹੀ, ਇੱਕ ਦੋ ਘਰ ਹੀ ਸੀ ਸੰਧੂਆਂ ਦਾ। ਅੱਛਾ ਅੱਛਾ ਬਾਕੀ ਕੌਣ ਸੀ? ਬਾਕੀ ਹੁਣ ਇਹ ਤੇ ਨਹੀਂ ਨਾ ਪਤਾ ਵੀ ਸਿੱਖ ਕਿਹੜੀ ਬਲਾਦਰ ਸੀ, ਇਹਨਾਂ ਨਹੀਂ ਪਤਾ। ਇਹ ਨਹੀਂ ਪਤਾ। ਐਵੇਂ ਬੰਦਾ ਝੂਠ ਮਾਰ ਠੀਕ ਦੇ। ਠੀਕ। ਅੱਛਾ ਇਹ ਦੱਸੋ ਵੀ ਜਿਵੇਂ ਤੁਸੀਂ ਜਗੀਰ ਸੋਹਣਾ ਦੇ ਨਾਂ ਲਿਆ, ਸਿਆਣੇ ਬੰਦੇ ਸੀ ਤੁਹਾਡੇ? ਨਹੀਂ ਨਹੀਂ ਉਹ ਗੱਭਰੂ ਆਪਣੇ ਗੱਭਰੂ ਬੁਰੜਿਆ। ਨਹੀਂ ਤੁਹਾਡੇ ਹਾਣ ਦਾ ਵੀ ਕੋਈ ਹੈਗਾ ਸੀ ਇਹਨਾਂ ਦਾ ਮੁੰਡਾ? ਹੈਗੇ ਸੀ। ਕੀ ਨਾਂ ਸੀ ਉਹਦਾ ਯਾਦ ਹੈ? ਉਹਨਾਂ ਦੇ ਨਾਂ ਸੀ, ਇੱਕ ਦਾ ਨਾਂ ਚੇਤੂ। ਚੇਤੂ ਕਿਹਦਾ ਮੁੰਡਾ? ਸਿੱਖਾਂ ਦੇ ਉਹਦੇ ਨਾਂ ਅੱਬੇ ਦਾ ਨਾਂ ਦਾ ਪਤਾ ਨਹੀਂ ਅੱਛਾ ਚੇਤੂ। ਹੋਰ ਯਾਰ ਇੱਕ ਦਾ ਨਾਂ ਸੀ ਸ਼ਾਮ ਸਿੰਘ, ਇੱਕ ਨਾ ਧੀਰਾ ਉਹਨੂੰ ਆਂਦੇ ਹੁੰਦੇ ਸੀ, ਜਿਹੜੇ ਸਾਡੇ ਹਵਾਨੀ ਬਸ ਇੰਨੇ ਕੁ ਸੀ। ਅੱਛਾ ਅੱਛਾ ਜਿਹੜੇ ਕੋ ਨਾਲ ਖੇਡਦੇ ਗਿਆ ਬਸ ਇੰਨੇ ਕੁ। ਉਹ ਚੇਤੂ ਖੇਡਦਾ ਸੀ ਧੀਰਾ? ਆਹੋ ਆਹੋ ਇਹੋ ਜਿਹਾ ਨਾਂ ਸੀ ਉਹਨਾਂ ਦੇ। ਹਿੰਦੂਆਂ ਦਾ ਵੀ ਕੋਈ ਘਰ ਹੈਗਾ ਸੀ? ਬਾਹਮਣਾਂ ਦੇ ਹਾਂਜੀ ਹੈਗੇ ਸੀ। ਉਹਨਾਂ ਦਾ ਕੋਈ ਨਾਂ ਯਾਦ ਹੈ ਕਿਹੜਾ ਸੀ? ਉਹਦਾ ਨਾਂ ਹੈ ਧਾਰੀ ਰਾਮ। ਧਾਰੀ ਰਾਮ। ਦੁਕਾਨ ਸੀ ਉਹਦੀ? ਦੁਕਾਨ ਸਾਡਾ ਖੋਜਾਂ ਦੀ ਦੁਕਾਨ ਸੀ ਨਾ, ਉਹਨਾਂ ਨੇ ਉਹ ਮੁਲਾਜ਼ਮ ਰੱਖਿਆ ਜੀ। ਅੱਛਾ 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 ਉਹਨਾਂ ਨੇ ਮੁਲਾਜ਼ਮ ਰੱਖਿਆ ਹੈ ਉਹ ਧਾਰੀ ਰਾਮ ਨੂੰ? ਧਾਰੀ ਰਾਮ ਨੂੰ। ਤੇ ਗੋਲੇ ਵੇਚਦਾ ਹੁੰਦਾ ਸੀ ਕਦੀ ਦੁਕਾਨ ਤੇ। ਬਰਫ ਵਾਲੇ ਗੋਲੇ? ਅੱਛਾ ਅੱਛਾ ਉਹਨਾਂ ਧਾਰੀ ਰਾਮ ਬਣਾਉਂਦਾ ਹੈ, ਮੂੰਹ ਠੰਡੇ ਠਾਰ ਕਰਾਉਂਦਾ। ਧਾਰੀ ਰਾਮ ਬਣਾਉਂਦਾ ਮੂੰਹ ਠੰਡੇ ਠਾਰ ਕਰਾਉਂਦਾ ਗੋਲੇ, ਬਰਫ ਵਾਲੇ ਗੋਲੇ। ਤੇ ਉਹ ਤੁਹਾਨੂੰ ਯਾਦ ਹੈ ਨਾ ਵੀ ਉਹ ਗੋਲੇ ਖਾਣ ਜਾਂਦੇ ਹੋਣੇ ਜਦੋਂ? ਆਹੋ ਕਿਤੇ ਖਾ ਹੀ ਲਈਦਾ ਸੀ ਨਾ। ਤੇ ਜਿਹੜਾ ਸੀ ਨਾ ਸਾਡੇ ਪਹਿਰੇਦਾਰ, ਉਹ ਬਾਹਮਣ ਸੀ। ਉਹ ਵੀ ਉਹਦਾ ਕੀ ਨਾਂ ਸੀ? ਉਹਨੂੰ ਇਤਨੇ ਆਂਦੇ ਸੀ ਆ ਜਿਹੜੇ ਇਹਨਾਂ ਦੇ ਨਾਂ ਲਈਦੇ ਨਾ, ਯਾਰ ਇਹਨਾਂ ਦੀ ਫੌਜ ਜਿਹੜੀ, ਕੀ ਨਾਂ ਲਈਦਾ ਇਹਨਾਂ ਦਾ? ਡੋਗਰੇ। ਡੋਗਰੇ। ਆਹੋ ਡੋਗਰਾ ਸੀ ਉਹ। ਡੋਗਰਾ ਕਹਿੰਦੇ? ਆਹੋ ਅੱਛਾ ਅੱਛਾ। ਡੋਗਰਾ ਸਾਡਾ ਜਿਹੜਾ ਨਾ, ਉਹ ਸਾਡਾ ਇੱਕ ਕਿਸਮ ਦਾ ਪਹਿਰਾ ਦਿੰਦਾ ਹੁੰਦਾ ਸੀ ਸਾਡੇ ਬਾਜ਼ਾਰ। ਅੱਛਾ ਇਹ ਦੱਸੋ ਇਹ ਜਿਹੜੇ ਤੁਸੀਂ ਨਾਂ ਦੱਸੇ ਆ ਇਹ ਬੰਦਿਆਂ ਦੇ, ਜਾਂ ਧੀਰਾ ਜਾਂ ਚੇਤੂ, ਉਹ ਇਹ ਤੁਹਾਡੇ ਹਾਣ ਦੇ ਮੁੰਡੇ ਸਨ? ਨਹੀਂ ਗੱਭਰੂ ਹੋਏ ਅਸੀਂ ਤਾਂ ਹਲਕੇ ਧੀਆਂ ਪੁੱਤਰਾਂ ਵਾਲੇ, ਪੁੱਤਾਂ ਪੋਤਰਿਆਂ ਵਾਲੇ ਨੇ। ਅੱਛਾ 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 ਅਸੀਂ ਹੌਲੇ ਸਾਏ ਡੇਡੇ। ਅੱਛਾ ਪਿੰਡ ਦੇ ਵਿੱਚ ਜਿਵੇਂ ਮਸਜਿਦ ਵੀ ਸੀ, ਗੁਰਦੁਆਰਾ ਵੀ ਹੈਗਾ ਸੀ? ਹਾਂ ਉਹ ਬਾਹਰ ਸਾਈਡਾਂ ਤੇ। ਹਿੰਦੂਆਂ ਦਾ ਮੰਦਿਰ ਵੀ ਹੈਗਾ ਸੀ? ਹੈਗਾ ਸੀ। ਉਹ ਕਿਹੜੀ ਸਾਈਡ ਤੇ ਸੀ? ਉਹ ਹਿੰਦੂਆਂ ਦਾ ਮੰਦਿਰ ਜਿਹੜਾ ਹੈ ਨਾ, ਉਹ ਵੀ ਪਿੰਡ ਦੇ ਵਿੱਚ ਹੀ ਸੀ, ਹੈਗਾ ਸੀ? ਕਹਿਣ ਦਾ ਮਕਸਦ ਵੀ ਹੈ ਸੀ, ਸਾਈਡ ਦਾ ਨਹੀਂ ਪਤਾ ਕਿਹੜੀ ਸੀ। ਹਾਂ ਹੌਲੀ ਸੀ ਨਾ ਅੰਬਰ ਨਹੀਂ ਲਾਈਡੀ। ਅੱਛਾ ਇਹ ਦੱਸੋ ਵੀ ਜਿਵੇਂ ਸਾਰੇ ਕੁਝ ਹੈ ਸੀ, ਤੁਸੀਂ ਕਸਬੇਦਾਰਾਂ ਦੇ ਘਰ ਸੋ ਤੇ ਬਹੁਤ ਅਸੀਂ ਸਿੱਖਾਂ ਦੇ ਤੇ ਦੂਜਿਆਂ ਦੇ, ਹਾਂ ਤਾਂ ਧਿਆਨ ਤੋਂ ਰੱਖਦੇ ਸੀ? ਕੌਣ ਸਿੱਖ? ਆਹੋ ਕੋਈ ਗੱਲ ਨਹੀਂ ਸੀ ਪਹਿਲਾਂ ਤੇ, ਕੋਈ ਗੱਲ ਨਹੀਂ। ਉੱਧਰੋਂ ਦੀ ਆਉਣਾ ਜਾਣਾ, ਮਿਲਣਾ ਗਿਲਣਾ, ਕੰਮ ਕਾਰ ਕਰਨਾ ਕਰਾਉਣਾ। ਹਾਂਜੀ ਬਸ। ਅੱਛਾ ਵੀ ਤੁਸੀਂ ਉਹਨਾਂ ਨਾਲ ਹੀ ਕਰਦੇ ਸੋ, ਸੇਬ ਸੂਪ ਦਾ ਹੀ ਕਰਦੇ ਸੋ? ਜੋ ਵੀ ਹੋਇਆ ਯਾਨੀ ਕਿ ਮਿਹਨਤ ਕਰਦੇ ਸੀ ਨਾ, ਤੇ ਉਹ ਮਿਹਨਤ ਜਿਹੜੀ ਕਰਦੇ ਉਹ ਦੇ ਦਿੰਦੇ ਸੀ। ਬਾਕੀ ਇਹ ਆ ਵੀ ਹੋਰ ਕੋਈ ਗੱਲ ਨਹੀਂ ਸੀ। ਜਦੋਂ ਆ ਵੱਢ ਫੱਟ ਸ਼ੁਰੂ ਹੋਈ ਨਾ, ਉਦੋਂ ਸਾਡੇ ਇਹ ਬਹੁਤ ਸਾਰੇ ਮੁਖਾਲਫ ਦੇ ਬਾਹਮਣ ਦੇ ਆਖੇ ਲੱਗ ਗਏ। ਅੱਛਾ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਖੁਸ਼ੀ ਗਮੀ ਤੇ ਜੇ ਕੋਈ ਫੌਤਗੀ ਹੋ ਜਾਣੀ, ਉਦੋਂ ਇੱਕ ਦੂਜੇ ਵੱਲ ਕਮਾਉਣ ਜਾਣਾ ਹੈਗਾ ਸੀ? ਸਿੱਖ ਚਲੇ ਜਾਈਦਾ ਇੱਕ ਦੂਸਰੇ ਨੂੰ ਨਾ, ਆਖਣਾ ਲਾਲਾ ਜੀ ਜਾਂ ਬਾਬਾ ਜੀ ਜਿਹੜਾ ਇੱਥੇ ਵੀ ਮਾੜਾ ਹੋਏਗਾ ਇਸ ਤਰ੍ਹਾਂ। ਫਿਰ ਉਹਨਾਂ ਨੇ ਨਾ ਉਹ ਮੜੀਆਂ ਹੀ ਨਹਿਰ ਦੇ ਉੱਤੇ, ਮੜੀਆਂ ਉੱਥੇ ਉਹਨਾਂ ਨੂੰ ਲੂਣਾ ਉਹਨਾਂ ਨੇ, ਤੇ ਅਸੀਂ ਵੇਖਣ ਚੱਲ ਜਾਣਾ, ਅਸੀਂ ਪਛਾਣ ਰਹਿਣਾ। ਅੱਛਾ ਅੱਛਾ ਅਸੀਂ ਵੇਖਣ ਚੱਲ ਜਾਣਾ, ਅਸੀਂ ਪਛਾਣ ਰਹਿਣਾ, ਡਰਦੇ ਹਾਂ ਵੀ ਕੋਈ ਕੀ ਹੋ ਜਾਣਾ ਹੈ।
ਉਹ ਵੀ ਨਹਿਰ ਦੇ ਉੱਤੇ ਸੀ, ਉਹ ਵੀ ਨਹਿਰ, ਮੜੀਆਂ ਵੀ ਨਹਿਰ ਤੇ ਸੀ। ਮੜੀਆਂ ਵੀ ਨਹਿਰ ਦੇ ਉੱਤੇ ਸੀ। ਅੱਛਾ ਅੱਛਾ। ਮਸਜਿਦ ਵੀ ਸਾਡੀ ਨਹਿਰ ਤੇ, ਗੁਰਦੁਆਰਾ ਵੀ ਜਾਣੀ ਕਿ ਨਹਿਰ ਤੇ। ਆ ਅੱਛਾ, ਇਸ ਤਰ੍ਹਾਂ ਮਸਜਿਦ ਜਾਂਦੇ ਹੁੰਦੇ ਸੋ ਵੀ ਇਸ ਤਰ੍ਹਾਂ ਦੇ ਕੋਈ ਹਾਲਾਤ ਤਾਂ ਨਹੀਂ ਸੀ ਕਦੀ ਬਣੇ ਵੀ ਕੋਈ ਮਜ਼ਹਬੀ ਰੌਲਾ ਪੈ ਗਿਆ ਹੋਵੇ ਵੀ ਪੈਂਦਾ ਸੀ? ਹਾਂ। ਕਿਵੇਂ ਦਾ? ਉਹ ਇਸ ਤਰ੍ਹਾਂ ਸੀ ਵੀ ਅਸੀਂ ਬਾਂਗ ਦਿੰਦੇ ਹਾਂ ਤੇ ਉਹ ਆਂਦੇ ਬਾਂਗ ਨਾ ਦਿਓ, ਤੇ ਅਸੀਂ ਆਖਦੇ ਨੇ ਵੀ ਜੋ ਸ਼ੰਖ ਵਜਾਉਂਦੇ ਕਿਉਂ ਵਜਾਉਂਦੇ ਜੀ? ਇਹ ਗੱਲ ਹੋਰ ਉਸ ਤਰ੍ਹਾਂ ਡਾਂਗੋ ਛੋਟਾ ਕੋਈ ਨਹੀਂ ਨਾ। ਉਹ ਫਿਰ ਹੋ ਜਾਂਦਾ ਸੀ ਮੁਤਫੱਕਾ ਫੈਸਲਾ? ਆਹੋ, ਮੁਤਫੱਕਾ ਇਸ ਤਰ੍ਹਾਂ ਵੀ ਉਹਨਾਂ ਆਪਣਾ ਰਾਮ ਕਰਦੇ ਰਹਿਣਾ, ਅਸੀਂ ਲਾ ਇਲਾਹਾ ਪੜ੍ਹਦੇ ਰਹਿਣਾ ਹੈ, ਬਸ ਇਸ ਤਰ੍ਹਾਂ ਜਿਹੜੀ ਕੋ ਸ਼ੋਅ ਕਰਦੇ ਸੀ। ਮਾੜਾ ਚੰਗਾ ਹੁੰਦਾ ਸੀ ਉਵੇਂ ਠੀਕ ਸੀ? ਆਹੋ, ਉਸ ਤਰ੍ਹਾਂ ਕੋਈ ਨਹੀਂ, ਵੱਡ ਫੱਟ ਕੋਈ ਨਹੀਂ ਸੀ। ਅੱਛਾ ਅੱਛਾ, ਇਹ ਦੱਸੋ ਵੀ ਇਹਦੇ ਵਿੱਚ ਜਦੋਂ ਤੁਸੀਂ ਸੋ ਕਸਬੇਦਾਰ, ਹਾਂ ਵੀ ਮੋਚੀ ਤੇਲੀ ਦੂਜੀਆਂ ਬਰਾਦਰੀਆਂ ਜਿਹੜੀਆਂ ਕਸਬੇਦਾਰ ਕਹਿੰਦੇ ਸੀ ਉਦੋਂ, ਹਾਂਜੀ, ਜਦੋਂ ਤੁਹਾਡਾ ਕੋਈ ਧੀ ਧਿਆਣੀ ਜਾਂ ਇਸ ਤਰ੍ਹਾਂ ਦਾ ਕਿਸੇ ਦਾ ਕੋਈ ਵਿਆਹ ਸ਼ਾਦੀ ਹੁੰਦਾ ਸੀ, ਕੋਈ ਹੈਲਪ ਕਰਦੇ ਸੀ ਜੱਟਾਂ ਦੇ ਘਰ? ਕਰ ਦਿੰਦੇ ਸੀ। ਅੱਛਾ, ਕਰ ਦਿੰਦੇ ਸੀ। ਉਹਨਾਂ 'ਚ ਸਿੱਖ ਕਰ ਦਿੰਦੇ ਸੀ। ਸਿੱਖ ਕਰ ਦਿੰਦੇ। ਕਿਹੜਾ ਸੀ ਜਦੋਂ ਕੋਈ ਨਾਂ ਯਾਦ ਹੈ ਉਹਦਾ? ਨਹੀਂ, ਇਹਨਾਂ 'ਚ ਨਹੀਂ ਨਾ ਹੁਣ ਵਜ੍ਹਾ ਪਤਾ ਵੀ ਕਦੋਂ ਮੁੱਤਾਂ ਦੀਆਂ ਗੱਲਾਂ ਉਵੇਂ ਆ ਵੀ ਇੰਨਾ ਯਾਦ ਹੈ ਵੀ ਉਹ ਕਰ ਦਿੰਦੇ ਸੀ, ਮਦਦ ਕਰ ਦਿੰਦੇ ਸੀ। ਕਰ ਦਿੰਦੇ ਸੀ। ਕੋਈ ਇਸ ਤਰ੍ਹਾਂ ਦਾ ਕੋਈ ਹੁੰਦਾ ਸੀ? ਠੀਕ। ਹਾਂਜੀ। ਅੱਛਾ, ਫਿਰ ਜਦੋਂ ਪਤਾ ਲੱਗ ਗਿਆ ਵੀ ਹੁਣ ਪਾਕਿਸਤਾਨ ਬਣ ਗਿਆ, ਹਾਂਜੀ, ਉਹ ਕਿੰਨੀ ਦੇਰ, 5 ਮਿੰਟ ਪਹਿਲਾਂ ਤੁਸੀਂ ਦੱਸਿਆ ਪਤਾ ਲੱਗਾ? 5 ਮਿੰਟ ਸਾਨੂੰ ਸਿਰਫ ਪਿੰਡੋਂ ਉੱਠਣ ਦਾ ਟਾਈਮ ਦਿੱਤਾ ਸੀ ਉਹਨਾਂ। ਕਿੰਨਾ ਨੇ? ਮਿਲਟਰੀ ਨੇ ਆ ਕੇ ਠਾਇਆ? ਮਿਲਟਰੀ ਨੇ। ਠੀਕ ਹੈ। ਆ ਡੋਗਰਾ ਮਿਲਟਰੀ। ਪਿੰਡ ਵਾਲਿਆਂ ਤਾਂ ਨਹੀਂ ਕੁਛ ਆਖਿਆ? ਨਾ, ਪਿੰਡ ਵਾਲੇ ਕਰਦੇ ਸੀ। ਜੇ ਉਹ ਸਾਨੂੰ ਨਾ ਜਾਣੀ ਕਿ ਟਾਈਮ ਦਿੰਦੇ, ਉਹਨਾਂ ਵਿੱਚ ਦੀ ਸਾਡੇ ਬਾਜ਼ਾਰਾਂ ਵਿੱਚ ਦੀ ਕੰਧਾਂ ਕਰ ਲਈਆਂ ਸੀ ਵੀ ਇਹ ਨਿਕਲਣਾ। ਸਿੱਖਾਂ ਨੇ ਕੰਧਾਂ ਕਰ ਲਈਆਂ ਵੀ ਇਹ ਨਿਕਲ ਨਹੀਂ ਦੇਣਾ, ਇਹਨਾਂ ਨੂੰ ਇੱਥੇ ਮਾਰਾਂਗੇ, ਵੱਢਾਂਗੇ। ਉਹ ਜਦੋਂ ਸਾਨੂੰ ਆਰਡਰ ਹੋ ਗਿਆ ਵੀ ਨਿਕਲ ਜਾਓ, ਚਲੋ ਮਿਲਟਰੀ ਆ ਗਈ ਤੁਹਾਡੇ ਪਿੰਡ? ਹਾਂ। ਉਹਨਾਂ ਫਿਰ ਸਾਨੂੰ ਅਸੀਂ ਮਾਰ ਧੱਕੇ, ਨੌਲੇ ਦੀਆਂ ਕੰਧਾਂ ਸੀ, ਨੌਲਿਆਂ ਦੀਆਂ, ਅਸੀਂ ਨਹਿਰ, ਸੁੱਕੀ ਨਹਿਰ, ਅਸੀਂ ਛਾਲਾਂ ਮਾਰ ਕੇ ਤੇ ਕੋਠੀ, ਇੱਥੇ ਜਾਂਦੇ ਨਾ ਬੰਗਲੇ, ਉਹੀ ਕੋਠੀ ਆਉਂਦੇ ਸੀ। ਹਾਂ, ਕੋਠੀ ਆਉਂਦੇ ਆ, ਕੋਠੀਆਂ ਬਣੀਆਂ ਜਿਹੜੀਆਂ ਬੰਗਲੇ। ਉੱਥੇ ਵੀ ਚਲੋ ਕੋਠੀ, ਅਸੀਂ ਉੱਥੇ ਜਾ ਕੇ ਬਹਿ ਗਏ। ਫਿਰ ਜਦੋਂ ਉੱਥੇ ਥੋੜ੍ਹਾ ਚਿਰ ਰਹੇ ਤੇ ਚਲੋ ਤੁਰੋ ਰਾਹ 'ਚ ਆ ਕੇ ਫਿਰ ਲੱਗੇ ਖਰਾਬੀਆਂ ਕਰਨ ਬਾਹਮਣ। ਅੱਛਾ। ਇੱਕ ਮੇਰੇ ਕਿੱਥੇ ਆ ਕੇ ਰਾਹ 'ਚ ਕੋਈ 8-7 ਮੀਲ ਆ ਕੇ ਨਾ, ਇੱਥੋਂ ਆ ਕੇ ਮੇਰੇ ਹੁੰਦਿਆਂ ਇੱਕ ਬੱਚੀ ਨੌਜਵਾਨ ਸਾਡੀ ਮੁਸਲਮਾਨਾਂ ਦੀ, ਉਹਨੂੰ ਫੜ ਕੇ ਨਾ ਤੇ ਆਉਣ ਨੂੰ ਕਰ ਲਈ। ਉਹ ਵਿਚਾਰੀ ਹਾਲ ਪਰ ਉਹਨੇ ਇੱਥੇ ਮਾਰੀ ਉਹਦੇ ਸੋਟਾ, ਉਹ ਬੰਦੂਕ 'ਚ ਇੱਥੇ ਬੀਤੀ। ਅਸੀਂ ਚੁੱਪ ਕਰ ਗਏ, ਫਿਰ ਤੁਰ ਪਏ। ਹੌਲੀ ਹੌਲੀ ਅਸੀਂ, ਸਾਨੂੰ ਰਈਆ ਲੱਗਦਾ ਸੀ, ਬਟਾਰੀ ਦੇ ਸਟੇਸ਼ਨ ਨਾਲ ਰਈਆ। ਉਹ ਕੁੜੀ ਵਾਪਸ ਲਈ ਕਿਉਂ ਲੈ ਗਏ ਫਿਰ? ਅੱਲਾ ਜਾਣੇ, ਅਸੀਂ ਸਾਨੂੰ ਕਹਿੰਦੇ ਚਲੋ ਆਪਣੀ ਜਾਨਾਂ ਦੀ ਪਈ? ਜਾਨਾਂ ਦੀ। ਉਹ ਅੱਲਾ ਜਾਣੇ ਉਹਨੂੰ ਛੱਡ ਦਿੱਤਾ ਜਾਂ ਮਾਰ ਦਿੱਤਾ। ਇਹ ਛੱਡ ਵੀ ਦਿੱਤਾ ਹੋਣਾ ਕਿ ਬੀਤੀ ਸੀ ਨਾ। ਤੇ ਫਿਰ ਕੈਂਪ 'ਚ ਆਏ ਉੱਥੋਂ? ਹੈਂ? ਆਂਦੇ ਸੋ ਕੋਈ ਬੱਚਾ ਰਾਹ 'ਚ ਮਿਲਿਆ ਸੀ? ਉਹ ਤੁਰਿਆ ਆਉਂਦਿਆਂ। ਕਿੱਥੇ? ਇਹ ਇੰਡੀਆ ਦੇ ਵਿੱਚ ਹੀ। ਅੱਛਾ ਜੀ। ਇੰਡੀਆ ਦੇ ਵਿੱਚ ਹੀ ਇੱਕ ਬੱਚੀ, ਕਿੱਡੀ ਕੁ ਹੋਵੇ, 5 ਮਹੀਨੇ 5 ਮਹੀਨੇ ਸੁਨਹਿਰੀ ਚੂੜੀਆਂ, ਸੁਨਹਿਰੀ, ਤੇ ਇੱਥੇ ਟਾਲੀ ਮੋਢੇ ਕੋਲ ਸੁੱਟ ਗਿਆ। ਕੋਈ ਸੁੱਟ ਗਿਆ? ਸੁੱਟ ਗਿਆ। ਤੇ ਕੀੜੇ, ਉਹਨੂੰ ਮੀਂਹ ਬੜਾ ਪੈਂਦਾ, ਕੀੜੇ ਉਹਨੂੰ ਐਡੇ ਚਮੜੇ, ਉਹ ਚਚੜਾਵੇ, ਬੁਰਾ ਹਾਲ, ਬੌਂਕੇ ਦਿਹਾੜੇ। ਮੇਰੀ ਮਾਂ ਆਂਦੀ, ਆਓ ਮੇਰੇ ਵਾਲੇ ਨੂੰ, ਆਓ ਵੇ ਕੁੜੀ, ਆਂਦਾ ਗਾਂ ਤੋਰ, ਆਪਣੀ ਸਾਂਭ, ਆਪਣੇ ਨਿਆਣੇ ਸਾਂਭ, ਆਪਣੀ ਸਾਂਭ। ਅਸੀਂ ਤੁਰ ਕੇ, ਕੋਈ ਮਾਰ ਕੇ ਸੁੱਟ ਗਿਆ। ਜਿਉਂ ਤੁਰਿਆ, ਫਿਰ ਉੱਥੋਂ ਜਿਉਂ ਤੁਰਿਆ, ਉਹਨੂੰ ਕਿਸੇ ਨਾਲ ਚੁੱਕਿਆ? ਨਹੀਂ, ਮਰੀ ਸੀ ਜਾਂ ਜੀਂਦੀ? ਜੀਂਦੀ ਨੂੰ ਕੀੜੇ ਜੀਂਦੇ, ਹਾਂ, ਜੀਂਦੀ ਨੂੰ ਅੱਲਾ ਜਾਣਦਾ, ਮੇਰੇ ਅੱਖੀਂ ਵੇਖਣ ਦੀ ਗੱਲ ਆ। ਤੇ ਸਾਡਾ, ਮੇਰਾ ਮਤਲਬ ਵੀ ਮਾਂ ਪਿਓ ਨੇ ਨਿਆਣੇ ਨਾਲ ਸਾਂਭੇ, ਆਪੋ ਆਪਣੀ ਜਾਨ ਦੀ। ਤੇ ਫਿਰ ਅਸੀਂ ਜਦੋਂ ਉੱਥੋਂ ਆ ਗਏ ਆ, ਉਹ ਰਈਆ ਬਟਾਰੀ, ਅਸੀਂ ਐਸੋ ਅੰਮ੍ਰਿਤਸਰੀ ਛੜਕੇ ਅਸੀਂ ਪੈ ਗਏ ਹਾਂ। ਹਾਂਜੀ। ਗਾੜੀ ਖਰਚੀਆਂ ਪਿੰਡ ਇੱਕ ਆਇਆ। ਹਾਂਜੀ। ਸਾਨੂੰ ਉੱਥੇ ਉਹਨਾਂ ਆਖਿਆ ਮਿਲਟਰੀ ਨੇ ਵੀ ਇੱਥੇ ਬਹਿ ਜਾਓ। ਅਸੀਂ ਉੱਥੇ ਮਹੀਨਾ ਦੇ ਰਹੇ ਹਾਂ। ਅੱਛਾ ਜੀ। ਫਿਰ ਜਿਹੜੇ ਡੋਗਰੇ ਸੀ ਨਾ, ਰੋਜ਼ ਆਉਂਦੇ ਹੁੰਦੇ ਸੀ, ਉੱਠੋ ਤੁਰੋ। ਮਹੀਨਾ ਰਹੇ ਤੁਸੀਂ ਰਈਆ ਕੈਂਪ 'ਚ? ਖਰਚੀਆਂ 'ਚ। ਠੀਕ।
ਉਹ ਰਈਆ ਤੇ ਹੈਗਾ ਨਾ, ਉਹ ਛੱਡ ਆਏ ਨਾ, ਰਈਆ ਉਹ ਨਹਿਰ ਤੇ ਹੀ ਉਹ ਤੇ ਛੱਡ ਆਏ ਨਾ। ਤੇ ਉਹ ਫਿਰ ਜਿਸ ਵੇਲੇ ਅਸੀਂ ਆਏ ਨਾ ਇੱਥੇ ਖਰਚੀਆਂ 'ਚ, ਹਾਂਜੀ, ਜਿਹੜਾ ਥੋੜ੍ਹੀ ਬਹੁਤੀ ਪਹੁੰਚ ਸੀ ਉਹਨਾਂ ਕੁਰਬਾਨੀ ਦਿੱਤੀਆਂ। ਹਾਂਜੀ, ਤੇ ਰੋਜ਼ ਜਹਾਜ਼ 'ਤੇ ਉਹਨਾਂ ਪਰਚੀਆਂ ਸੁੱਟੀਆਂ ਵੀ ਸਵੇਰੇ ਤੁਰੋ, ਸਵੇਰੇ ਤੁਰੋ ਡੋਗਰਿਆਂ ਨੇ। ਜਿਹੜੇ ਸਾਡੇ ਬਲੋਚ ਮੁਸਲਮਾਨ ਸੀ ਨਾ, ਇਹਨਾਂ ਆਖਣਾ ਅਸੀਂ ਨਹੀਂ ਤੁਰਨਾ, ਨਹੀਂ ਤੁਰਨਾ। ਉਦੋਂ ਤੁਰਨਾ ਜਦੋਂ ਅਸੀਂ ਆਖਾਂਗੇ ਫਿਰ ਤੁਰਨਾ। ਨਹੀਂ ਤੁਰੇ। ਫਿਰ ਜਦੋਂ ਇਹਨਾਂ ਦਾ ਉਮਰ ਹੋਇਆ ਉਸ ਤੋਂ ਜਹਾਜ਼, ਉਹਨਾਂ ਦਾ ਜਹਾਜ਼ ਆਇਆ ਸਾਡਾ ਬਲੋਚਾਂ ਦਾ, ਉਹਨਾਂ ਫਿਰ ਪਰਚੀਆਂ ਸੁੱਟੀਆਂ ਵੀ ਕੋਈ ਖਤਰਾ ਨਹੀਂ, ਚਲੋ ਤੁਰੋ, ਸਵੇਰੇ ਤੁਰ ਪਓ। ਅਸੀਂ ਫਿਰ ਜੋ ਤੁਰੇ, ਇੱਕ ਟਾਂਗਰਾ ਪਿੰਡ ਆਇਆ, ਟਾਂਗਰਾ, ਹਾਂਜੀ, ਉਹ ਇੰਡੀਆ 'ਚ। ਤੁਸੀਂ ਯਕੀਨ ਕਰਕੇ ਜਾਣਿਓ ਉੱਥੇ ਇੰਨੀ ਸੁਖਵਾੜ ਇਕੱਠੀ ਹੋਈ, ਬਰਛੀਆਂ ਤਲਵਾਰਾਂ ਲੈ ਕੇ। ਹੋਏ ਤੋਬਾ ਮੇਰੀ, ਉਹਨਾਂ ਬਾਰੀ ਲਾਈ ਐਸ ਰੁਕ, ਹਾਂਜੀ, ਸੜਕ ਵੱਲ ਦੇ ਮੂੰਹ ਵੱਲ ਨੂੰ ਕਰਕੇ ਬਾਰੀ ਲਾਈ। ਸਾਡਾ ਬਲੋਚ ਇੱਕੋ ਆਇਆ ਜੀਪ 'ਤੇ ਆਇਆ। ਉਸ ਕੋ ਇੱਕੋ ਹੀ ਸੀ ਬੰਦਾ। ਅਤੇ ਉਹਨੇ ਜਿਸ ਵੇਲੇ ਆਖਿਆ ਨਾ ਵੀ ਜਾਓ ਦਫਾ ਹੋ ਜਾਓ, ਉਹਨਾਂ ਬਾਰੀ ਬੰਦ ਕਰ ਲਈ। ਸਾਰੇ ਚਲੋ ਗਰਾਈ ਸ਼ਾਬਾਸ਼। ਇਸ ਤਰ੍ਹਾਂ ਅਸੀਂ ਵੀ ਭੁੱਖੇ, ਤੁਸੀਂ ਵੀ ਭੁੱਖੇ। ਆਏ ਇਸ ਤਰ੍ਹਾਂ ਅਸੀਂ ਵੀ ਭੁੱਖੇ, ਤੁਸੀਂ ਭੁੱਖੇ। ਜਿਉਂ ਤੁਰਨਾ ਪੁੱਤ, ਜਿਉਂ ਤੁਰਨਾ। ਅਸੀਂ ਸਾਨੂੰ ਪਾਣੀ ਨਾ ਪੀਣ ਦੇਣਾ ਇਹ ਮੁਸਲਮਾਨਾਂ ਨੇ, ਬਲੋਚਾਂ ਨੇ ਆਖਣਾ ਨਹੀਂ ਪੀਣਾ, ਇਹ ਜ਼ਹਿਰ ਪਾਈ ਆ। ਜੇ ਆਖਣਾ ਨਹੀਂ ਪੀਣਾ, ਨਹੀਂ ਨਹੀਂ, ਨਹਿਰ ਆਈ ਉੱਥੋਂ ਪੀਣਾ, ਨਲਕੇ ਤੋਂ ਨਹੀਂ ਪੀਣਾ, ਉੱਥੋਂ ਨਾ ਪੀਣ ਦੇਣਾ। ਨਹਿਰ ਆਈ, ਜੋ ਨਹਿਰ ਆਉਣੀ ਸ਼ਾਮ ਤੱਕ, ਜੋ ਨਹਿਰ, ਜੋ ਤੁਰਨਾ, ਨਹਿਰ ਨਾ ਆਉਣ ਜਾਣੀ। ਜੇ ਆਈ ਤਾਂ ਜੰਗਲ ਵੜ ਉੱਥੇ ਆਖਣਾ ਇੱਥੇ ਬਹਿ ਜਾਓ। ਉੱਥੇ ਬਹਿ ਗਏ। ਪਾਣੀ ਵੀ ਨਾ ਲੱਭਣਾ ਨਾ। ਅੱਛਾ, ਪਾਣੀ ਫਿਰ ਰੱਬ ਨੇ ਐਡਾ ਮੀਂਹ ਪਾਉਣਾ, ਐਡਾ ਮੀਂਹ ਪਾਉਣਾ। ਨਾ ਸਾਨੂੰ ਰਾਤ ਰਾਮ, ਨਾ ਸਾਨੂੰ ਦਿਨੇ ਰਾਮ। ਉਸ ਤਰ੍ਹਾਂ ਭੁੱਖੇ ਉੱਠ ਕੇ ਫਿਰ ਤੁਰ ਪਏ। ਤੁਰੋ 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 ਤੁਰੋ। ਇਸ ਤਰ੍ਹਾਂ ਦੀ ਪੁੱਤ ਮੁਸੀਬਤ ਅਸੀਂ ਕੱਟੀ ਹੋ। ਇਹ ਔਖਾ ਟਾਈਮ ਸੀ ਬਹੁਤ। ਇੱਕ ਉਹ ਯਾਦ ਆਉਂਦਾ ਸੀ ਜੀ? ਇੱਕ ਵਾਰ ਮੇਰਾ ਤਾਂ ਅੱਲਾ ਜਾਣਦਾ, ਮੇਰੇ ਦਿਲ ਨੂੰ ਖੜੇ ਹੋ ਜਾਂਦੇ ਜਦੋਂ ਮੈਨੂੰ ਚੇਤਾ ਆਉਂਦਾ ਵੀ ਇਸ ਤਰ੍ਹਾਂ ਸਾਡੇ ਨਾਲ ਹਾਸ਼ਰ ਹੋਇਆ। ਏਡਾ ਮਾੜਾ ਟਾਈਮ ਸੀ। ਹਾਂ, ਏਡਾ ਮਾੜਾ। ਮੇਰਾ ਭਰਾ, ਇੱਕ ਮੇਰਾ ਚਾਚਾ, ਇੱਕ ਤੇਲੀਆਂ ਦਾ ਮੁੰਡਾ ਚਲੇ ਗਏ ਪੱਠੇ ਲੈਣ ਘਾਹ, ਜਿੱਦਾਂ ਕਮਾਲਪੁਰ ਜਾਣਾ ਹੋਵੇ। ਹਾਂਜੀ, ਕਮਾਲਪੁਰ ਏਡੀ ਦੂਰ ਚਲੇ ਗਏ। ਅਤੇ ਸਿੱਖ ਦੋ ਆਏ ਆ, ਉਹਨਾਂ ਕੋਲ ਤਲਵਾਰਾਂ, ਉਹ ਭੱਜੇ ਆਏ ਵੀ ਇਹਨਾਂ ਨੂੰ ਵੱਢੀਏ। ਉਹ ਲਾਗੇ ਸਿੱਖ ਸੀ, ਉਹ ਇਸ ਤਰ੍ਹਾਂ ਪੱਠੇ ਕੁਤਰਨ ਡਿਆ ਬੁੱਢਾ। ਉਹ ਛੇਤੀ ਨੇ ਆਖਿਆ ਆ ਜਾਓ, ਆ ਜਾਓ, ਰੁਕ ਜਾਓ। ਉਹਨੇ ਬਚਾ ਲਿਆ। ਉਹਦਾ ਭਲਾ ਹੋਵੇ। ਉਹ ਸਾਡਾ ਸਿੱਖ ਫਿਰ ਵੀ ਕਿਤੇ ਨਾ ਕਿਤੇ ਹਜਾ ਕਰ ਜਾਂਦੇ ਸੀ। ਸਿੱਖ ਬਾਹਮਣ ਨਹੀਂ ਸੀ ਕਰਦਾ। ਬਾਹਮਣ ਬਹੁਤ ਦੁਸ਼ਮਣ ਸੀ। ਇਹ ਨਹੀਂ ਸੀ ਕਰ। ਇੱਕ ਸਿੱਖ ਨਾ ਦੂਜੇ ਬਾਹਮਣ, ਇੱਕ ਸਾਂਸੀ ਬਾਜੀਗਰ, ਇਹ ਤੇ ਨਾ ਤੋਆ ਚੂੜੇ, ਇਹ ਤੇ ਦਵਾਈ ਖਿਲਾ ਦੀ। ਇਹ ਨਹੀਂ ਸੀ ਉਹ ਸਾਨੂੰ ਮਾਫ ਕਰ। ਉਹ ਕਿੱਥੇ ਸੀ ਹਮਲਾ ਹੋਇਆ ਜਿਹੜਾ ਉਹ ਜਿਹਨੇ ਬਚਾਇਆ ਸਿੱਖ ਨੇ? ਉਹ ਜਗ੍ਹਾ ਯਾਦ ਹੈ? ਉਹ ਅਜੇ ਉਹ ਪਿੰਡ ਹੀ ਸਾਂ। ਅੱਛਾ, ਪਿੰਡ ਹੀ ਸੋਲੇ। ਅਜੇ ਪਿੰਡ 'ਚ ਜਾਣੇ ਕਿ ਦੱਸਿਆ ਮੈਂ ਘਾਹ ਲੈਣ ਗਏ, ਪੱਠੇ ਲੈਣ। ਅਜੇ ਪਿੰਡ ਹੀ ਸਾਂ। ਤੁਹਾਡੇ ਟੱਬਰ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਸਾਰੇ ਸਹੀ ਸਲਾਮਤ? ਸਹੀ ਸਲਾਮਤ ਆਏ। ਅੱਲਾ ਦਾ ਬੜਾ ਲੱਖ ਸ਼ੁਕਰ। ਉਹ ਭੁੱਖਾਂ ਤੇ ਆ ਬੜੀਆਂ ਕੱਟੀਆਂ। ਜਦੋਂ ਅਸੀਂ ਇੱਥੇ ਆ ਗਏ ਨਾ, ਇੱਥੇ ਬਕਾਲੇ ਆਣ ਕੇ ਬੈਠੇ ਆ, ਬਾਬੇ ਬਕਾਲੇ। ਹਾਂ। ਅਤੇ ਸਿੱਖ ਅਜੇ ਸਿੱਖਾਂ ਦੀ ਕੰਪ ਇੱਥੇ ਲੱਗਾ ਸੀ। ਨਿੱਕੇ ਘਿਆਲੇ, ਮੁੰਡੇ ਨੂੰ ਪਤਾ, ਤੈਨੂੰ ਸ਼ਾਇਦ ਪਤਾ, ਮੈਨੂੰ ਪਤਾ। ਨਿੱਕਾ ਘਿਆਲਾ, ਉੱਥੇ ਕੰਪ ਲੱਗਾ ਸੀ। ਉਹ ਜਦੋਂ ਅਸੀਂ ਉੱਠ ਕੇ ਆ ਕੇ ਬੈਠੇ ਤਾਂ ਫਿਰ ਸਾਡੇ ਹੁੰਦਿਆਂ ਉੱਥੋਂ ਸਿੱਖ ਉੱਠੇ। ਅਸੀਂ 3 ਭਰਾ, 2 ਮੇਰੇ ਤੋਂ ਵੱਡੇ ਸੀ, ਛੋਟਾ ਮੈਂ। ਅਸੀਂ ਸੂਏ 'ਤੇ ਆਏ ਹਾਂ। ਸੂਆ ਜਿਹੜਾ ਬਕਾਲੇ ਨੂੰ ਜਾਂਦਾ, ਨਿਕਲ ਕੇ ਘਿਆਲੇ ਨੂੰ, ਬਕਾਲੇ ਨੂੰ। ਅਸੀਂ ਉੱਥੇ ਆਏ ਹਾਂ, ਨਾੜਵਾ ਨੇ ਤੁਰ ਕੇ ਡੰਡੀਏ। ਉੱਥੇ ਜਿਸ ਵੇਲੇ ਅਸੀਂ ਆਏ ਹਾਂ ਅਤੇ ਉਹ ਸਿੱਖ ਜਿਹੜੇ ਨਾ 2, ਉਹ ਸਾਡੇ ਵੱਲ ਭੱਜੇ ਆਏ ਆ। ਸਾਡੇ ਵੱਲ ਅਸੀਂ ਤੈਨੂੰ ਪਤਾ ਅੱਗੇ ਡਰੇ ਆ, ਮਰੇ ਵੀ ਉਹ ਨਾ ਹੋਵੇ ਵੀ ਇੱਕ ਆਫਰ ਸਾਨੂੰ ਵੱਢ ਹੀ ਦੇਣ, ਮਾਰ ਦੇਣ। ਉਹ ਮੇਰਾ ਭਾਈ ਵੱਡਾ ਜਿਹੜਾ ਸੀ ਨਾ, ਉਹ ਇੱਥੇ ਬਕਾਲੇ ਪੜ੍ਹਦਾ ਹੁੰਦਾ, ਸਾਡੇ ਨਾਨਕੇ ਸੀ ਇੱਥੇ। ਨਾਨਕੇ ਸੀ? ਹਾਂ, ਉਹ ਇੱਥੇ ਪੜ੍ਹਦਾ ਹੁੰਦਾ ਸੀ। ਉਹ ਸਿੱਖ ਜਿਹੜਾ ਸੀ ਨਾ ਇੱਕ, ਉਹ ਇਸ ਪਿੰਡ ਦਾ ਹੀ, ਬਕਾਲੇ ਦਾ ਹੀ। ਉਹਨੂੰ ਵੀ ਸਿਆਣ ਲਿਆ ਅਤੇ ਇਹਨੂੰ ਵੀ ਸਿਆਣ ਲਿਆ, ਮੇਰੇ ਭਾਈ ਨੇ ਵੀ। ਦੂਸਰਾ ਜਿਹੜਾ ਸ਼ਾਇਦ ਉਹ ਵੀ ਤੁਹਾਡੇ ਪਿੰਡ ਦਾ ਹੀ ਸੀ, ਉਹਦਾ ਨਹੀਂ ਮੈਨੂੰ ਪਤਾ, ਉਹਨੂੰ ਸਿਆਣ ਲਿਆ। ਉਹਨੇ ਵੀ ਸਿਆਣ ਲਿਆ, ਉਹਨੇ ਵੀ ਸਿਆਣ ਲਿਆ। ਫਿਰ ਉਹਨਾਂ ਪੁੱਛਿਆ ਵੀ ਤੁਹਾਡਾ ਦੋ ਤਰਵਾਨੋਂ ਵੀ ਤੁਸੀਂ ਕਿਸ ਤਰ੍ਹਾਂ ਆਏ ਜੇ, ਸਾਡਾ ਕੋਈ ਜਾਣ? ਉਹਨਾਂ ਆਖਿਆ ਮੇਰੇ ਭਾਈ ਨੇ, ਵੱਡੇ ਨੇ, ਵੀ ਲਾਲਾ ਜਾਂ ਮਾਮਾ ਜਾਂ ਜੋ ਵੀ ਆਖਿਆ ਵੀ ਅਸੀਂ ਤਾਂ ਤੁਹਾਡੇ ਕੋਲ ਆਏ ਵਧੀ ਨਾ ਬਚ ਕੇ। ਬੜੇ ਔਖੇ ਆਏ, ਬੜੇ ਔਖੇ ਜਾਨਾਂ ਦੇ ਕੇ। ਵੀ ਜੇ ਤੁਸੀਂ ਉਦੋਂ ਲੈਲਪੁਰ ਆ ਦਿੰਦੇ ਵੀ ਜੇ ਤੁਸੀਂ ਲੈਲਪੁਰ ਲੰਘ ਗਏ
ਦੇਖੋ ਰਿਆ ਤੇ ਲੰਘ ਹੀ ਜਾਓਗੇ। ਜਿਸ ਵੇ ਇੰਨੀ ਗੱਲ ਹੋਈ ਯਕੀਨ ਕਰਕੇ ਜਾਣੀ ਬੜੇ ਬੜੇ ਜਵਾਨ ਵਾਗਰੂ ਉੱਚੀ ਉੱਚੀ ਤਾਈ ਮਾਰ ਵਾਲ ਖੋ ਖੋ ਸੁੱਟੀ ਜਾਣ। ਮੇਰਾ ਵੱਡਾ ਭਰਾ ਆਂਦਾ ਤੁਰੋਗਾ ਇਹਨੂੰ ਕਰ ਦੇ ਜੋ ਮਰਜ਼ੀ ਆ ਤੁਰੋਗਾ। ਅਸੀਂ ਉਹਨਾਂ ਨਹੀਂ ਵੇਖਿਆ, ਉਹ ਸਾਡੇ ਮਗਰ ਭੱਜੇ ਆਏ। ਅਸੀਂ ਉਹਨਾਂ ਦੀ ਗੱਲ ਹੀ ਨਹੀਂ ਸੁਣੀ, ਆਪਣੇ ਤੁਰੇ ਆਏ ਪਿੰਡ ਆ ਗਏ। ਤੇ ਪੁੱਤਰਾ ਅਖਿਆਈ ਬੜੀ ਰਹੀ, ਉਹ ਬਹੁਤ ਔਖੀਆਂ ਰੋਜ਼ਾਨਾ ਆਈਆਂ ਸਾਡੀਆਂ। ਕੋਈ 12-14 ਮੀਲ ਸਾਡਾ ਗੱਲ ਕਰਦੀ ਵੀ ਅਸੀਂ ਲਾਹੌਰ ਤੱਕ ਤੁਰ ਕੇ ਆਏ ਹਾਂ ਕਸੂਰ ਵਾਲੀ ਛੱਡ ਕੇ। ਸਾਨੂੰ ਅੰਮ੍ਰਿਤਸਰੋਂ ਤਾਂ ਕੱਢਿਆ ਕਸੂਰ ਵਾਲੀ ਛੱਡ ਕੇ। ਫਿਰ ਅਸੀਂ ਲਾਹੌਰ ਆਏ ਹਾਂ। ਲਾਹੌਰ ਫਿਰ ਸਾਨੂੰ ਛਾਉਣੀ ਦੇ ਵਿੱਚ ਹਕੂਮਤ ਨੇ ਪਾਇਆ, ਜਹਾਜ਼ਾਂ ਵਾਲੀ ਛਾਉਣੀ। ਇਹਦੇ ਵਿੱਚ ਸਾਨੂੰ ਪਾਇਆ ਇੱਕ ਰਾਤ। ਫਿਰ ਜਦੋਂ ਇੱਕ ਰਾਤ ਉਹ ਫਿਰ ਆਖਿਆ ਵੀ ਇਹ ਛਾਉਣੀ ਹੈ ਅਤੇ ਤੁਸੀਂ ਚਲੋ ਜਗ੍ਹਾ ਵਿਹਲੀ ਕਰ ਦਿਓ। ਅਸੀਂ ਵਿਹਲੀ ਕਰਤੀ, ਅਸੀਂ ਕਰਨਾ ਹੈ। ਫਿਰ ਉਹ ਇੱਕ ਗੱਡੀ ਕੁੜੀ ਇੱਥੋਂ ਤੁਰ ਕੇ ਉਹ ਘੁਆਲੇ ਤੱਕ ਜਿੱਡੀ ਲੰਬੀ, ਉਹਦੇ ਉੱਤੇ ਸਾਨੂੰ ਸੁੱਟੀ ਜਾਣ ਫੈਸਲਾਬਾਦ ਆ ਕੇ, ਉਹਦੇ ਵਿੱਚ ਆ ਕੇ ਸੁੱਟੀ ਤੁਰੇ ਜਾਣ। ਅੱਛਾ ਇਹ ਦੱਸੋ ਵੀ ਪਹਿਲੋਂ ਜਿਵੇਂ ਤੁਸੀਂ ਦੱਸਦੇ ਸੋ ਪਹਿਲੋਂ ਸਨ ਸਾਰੇ ਤੁਹਾਡੇ ਪਿੰਡ ਦੇ ਵਿੱਚ ਇਕੱਠੇ ਹੀ? ਆਹੋ। ਫਿਰ ਇਹ ਕਿਉਂ ਵਜ੍ਹਾ ਕੀ ਬਣੀ ਵੀ ਇੱਕ ਦੂਜੇ ਨੂੰ ਮਾਰਨ ਵੱਢਣ ਲੱਗ ਪਏ? ਕੀ ਇਹ ਬਾਹਮਣ ਦਾ ਕੰਮ ਸਾਰਾ ਸੀ। ਬਾਹਮਣ ਤਾਰਾ ਸਿੰਘ ਜਿਹਨੂੰ ਆਂਦੇ, ਉਹਨੇ ਇਹ ਕੰਮ ਕੀਤਾ ਵੀ ਮੈਂ ਤਲਵਾਰ ਨਾ ਲੈਣਾ, ਉਹ ਕੰਮ ਕੀਤਾ। ਅੱਛਾ ਇਹਦੇ ਵਿੱਚ ਇਹ ਵੀ ਹੈ ਅਸੀਂ ਵੀ ਇਹਨਾਂ ਦਾ ਮਾਲ ਮੂਲ ਖੋਲਾਂਗੇ, ਮਾਲ ਲੰਗਰ, ਕੋਈ ਲਾਲਚੀ ਲੋਕ ਵੀ ਹੋਣੇ ਵਿੱਚ? ਸਾਡੀਆਂ 3 ਮੱਝਾਂ ਸੀ। 3। ਅਸੀਂ ਅਜੇ ਵਿਹੜੇ ਦੇ ਵਿੱਚ ਹੀ ਖਲੋਤੇ ਤੇ ਉਹਦਾ ਨਾਂ ਸੀ ਧੰਨੋ। ਧੰਨੋ ਸਿੱਕਣੀ ਦਾ ਨਾਂ। ਉਹ ਸਾਡੇ ਹੁੰਦੇ ਮੱਝਾਂ 3 ਖੋਲ ਕੇ ਲੈ ਗਈ। ਜ਼ੋਰਾ ਜ਼ਬਰੀ ਲੈ ਗਈ? ਨਹੀਂ, ਇਸ ਤਰ੍ਹਾਂ ਅਸੀਂ ਆਖਿਆ ਖੋਲ ਲਓ, ਅਸੀਂ ਕੀ ਕਰਨੀ ਆ, ਲੈ ਜਾਓ। ਉਹ ਧੰਨੋ ਕਿਹਦੀ ਬੁੱਢੀ ਸੀ? ਉਹ ਜਾਰੂ ਦੀ, ਜਾਰਾ ਸੌਂ ਦੀ। ਮੱਝਾਂ ਤਾਂ ਲਈਏ ਉਹਨਾਂ ਕੋਲੋਂ, ਹੁਣ ਵੀਡੀਓ ਵੇਖਣ ਦੇ ਨਿਆਣੇ ਉਹ ਖੋਹ ਲੈਂਦੇ ਸੀ। ਸਾਡੇ ਕੋਲ ਤਾਂ ਇੰਨੀ ਛੋਟੀ ਨਹੀਂ ਰਹਿਣ ਦਿੰਦੇ। ਧੰਨੋ ਨੇ ਇਹਦਾ ਮਤਲਬ ਮੱਝਾਂ ਖੜੀਆਂ ਤੁਹਾਡੀਆਂ? ਜਾਰਾ ਸਿੰਘ ਦੀ ਘਰ ਦੀ ਨੇ। ਤੇ ਉਹ ਫਿਰ ਜੇ ਮਾਈ ਮੇਰੀ ਆਖਣ ਲੱਗੀ ਨਹੀਂ ਧੰਨੋ ਉਹ ਦੁੱਧ ਦਾ ਕਾੜਨਾ ਪਿਆ ਹੀ, ਇਹ ਵੀ ਲੈ ਜਾ। ਉਹਨੂੰ ਚੁੱਕਿਆ ਗਰਮ, ਉਹ ਵੀ ਚੁੱਕ ਕੇ ਲੈ ਗਈ। ਇਸ ਤਰ੍ਹਾਂ ਹੀ ਵਿਹੜੇ 'ਚ ਖਲੋਤੇ ਸਭ ਕੁਝ ਚੁੱਕੀ ਜਾਂਦੀ। ਖਲੋਤੇ ਹੀ ਚੁੱਕ ਕੇ ਲੈ ਗਈ। ਤੇ ਹੋਰ ਅਸੀਂ ਕੀ ਕਰਨਾ ਹੈ, ਅਸੀਂ ਤਾਂ ਜਾਣਾ ਹੀ। ਸਮਾਨ ਸਮੂਨ ਤੇ ਲੈ ਗਈ, ਸਾਰਾ ਕੁਝ ਲੈ ਗਈ। ਉਹਦਾ ਮਤਲਬ ਵੀ ਪਿੰਡੋਂ ਹੀ ਤੁਹਾਡੇ ਕੋਲ ਖਾਲੀ ਕਰਤਾ? ਕੁਛ ਇਸ ਤਰ੍ਹਾਂ ਜਿੱਦਾਂ ਬੈਠੇ ਨਾ ਇਸ ਤਰ੍ਹਾਂ ਹੀ ਤੁਰੇ ਸਾਂ। ਕੋਈ ਪੈਸਾ ਨਹੀਂ ਕੋਲ, ਕੋਈ ਰੋਟੀ ਨਹੀਂ ਸੀ, ਕੋਈ ਆਟਾ ਨਹੀਂ ਸੀ। ਐਡੀ ਦੂਰ ਸਫ਼ਰ ਕਰਕੇ ਆਟਾ ਕਿਹਨੇ ਚੁੱਕਣਾ ਸੀ? ਕਿਹੜੀਆਂ ਗੱਲਾਂ ਹੈ ਇਹ? ਨੰਗੇ ਪੈਰ, ਬੁਰਾ ਹਾਲ, ਬੌਂਕੇ ਦਿਹਾੜੇ ਹੈ। ਤੇ ਆਹ ਭਾਦੋਂ ਦੇ ਦਿਨ, ਆ ਜਿਹੜੇ ਇਹੋ ਦਿਨ ਸੀ। ਇਹ ਮੈਨੂੰ ਜਦੋਂ ਆਉਂਦਾ ਨਾ ਚੇਤਾ, ਇਹ ਕਤਲੋ ਗਾਮ ਦਾ ਆ ਹੈ ਮੇਰਾ ਤੇ ਲੂਹ ਖੜੇ ਹੋ ਜਾਂਦੇ। ਜਦੋਂ ਤੁਸੀਂ ਦੱਸਿਆ ਵੀ ਨਿੱਕੀ ਕੁੜੀ ਯਾਦ ਕਰਕੇ ਵੀ ਉਹ ਰਾਹ 'ਚ ਪਈ। ਫਿਰ ਸਾਡੇ ਬਲੋਚ ਜਿਹੜੇ ਸੀ ਨਾ ਮੁਸਲਮਾਨ, ਉਹਨਾਂ ਫਿਰ ਜਿੱਥੇ ਸਾਨੂੰ ਬਾਉਣਾ, ਉਹਨਾਂ ਫਿਰ ਆਉਂਦੇ ਫਿਰ ਨਾ ਇੱਦਾਂ ਜਿਸ ਕਾ ਬੱਚਾ ਲੈ ਲਓ, ਜਿਸ ਕਾ ਬੱਚਾ ਲੈ ਲਓ। ਉਹ ਚੁੱਕ ਲੈਂਦੇ ਸੀ, ਫੀਟਰ ਦੇ ਦੇਣਾ, ਗੱਡੀ ਬਾਹਰ ਰੱਖ ਲੈਣਾ ਐਡੇ ਬੱਚੇ। ਜਿਸ ਕਾ ਬੱਚਾ ਲੈ ਲਓ, ਜਿਸ ਕਾ ਬੱਚਾ ਲੈ ਲਓ। ਅਤੇ ਜਿਸ ਕਾ ਜਿਹਦਾ ਦਿਲ ਕੀਤਾ ਲੱਭ ਗਿਆ, ਨਾ ਲੱਭ ਗਿਆ, ਜੋ ਬੇਲਾਦ ਉਹਨੂੰ ਦੇ ਦੇਣਾ। ਉਹਨੂੰ ਪੂਰੀ ਤਫਤੀਸ਼ ਕਰਕੇ ਵੀ ਜੇ ਪੜ੍ਹ ਪਵੇ ਇਹਦੇ ਨਾਵੇਂ, ਜੇ ਜ਼ਮੀਨ ਹੈਗੀ ਤਾਂ ਲਾਉਣੀ ਹੈ ਇਹਦੇ ਨਾਵੇਂ, ਸਮਝਦਾ ਗੱਲ। ਅਤੇ ਜੇ ਨਹੀਂ ਜ਼ਮੀਨ ਹੈਗੀ ਤਾਂ ਇਹਦੇ ਨਾਲ ਕੁਆਟਰ ਲਾਉਣਾ, ਕਮਰਾ ਜਿਹੜਾ ਲਾਵਾਰਸ ਲੱਭਣਾ। ਇਸ ਤਰ੍ਹਾਂ ਅਤੇ ਫੇਰ ਦਿੰਦੇ ਸੀ। ਅੱਛਾ। ਪੂਰੀ ਤਫਤੀਸ਼ ਕਰਕੇ। ਜੇ ਉਹ ਮਰ ਗਏ ਤਾਂ ਮਰ ਗਏ ਬੱਚੇ, ਜੇ ਕੋਈ ਜੀਂਦਾ ਰਿਹਾ ਤਾਂ ਇਸ ਤਰ੍ਹਾਂ ਕਰਕੇ, ਜੇ ਨਾ ਕਿ ਮੈਂ ਬੇਰਾਜ ਹਾਂ ਉਹਨੂੰ ਦੇ ਦੇਣਾ। ਓਵਰਆਲ ਜੇ ਆਪਾਂ ਗੱਲ ਕਰੀਏ ਵੀ ਹਾਲਾਤ ਬਹੁਤ ਹੀ ਮਾੜੇ। ਇੱਥੇ ਜਦੋਂ ਬਕਾਲੇ 'ਚ ਆ ਕੇ ਸਾਨੂੰ ਕੋਈ ਸ਼ੈ ਹੀ ਨਹੀਂ ਲੱਭਦੀ, ਨਾ ਖਾਣ ਨੂੰ ਕੋਈ ਚੀਜ਼ ਨਹੀਂ ਲੱਭਦੀ। ਸਾਗ ਖਾ ਕੇ ਗੁਜ਼ਾਰਾ ਕੀਤਾ ਹੀ ਅਸੀਂ, ਕੱਚਾ ਹੀ ਪਕਾ ਕੇ। ਐਨੀ ਰੋਟੀ ਉਹ ਖਾਣੀ। ਫਿਰ ਉਹਨਾਂ ਆਖਣਾ ਪਿੱਛੋਂ ਖਬਰ ਆਉਣੀ ਲਾਹੌਰੋਂ, ਕਿਤੇ ਰੇਡੂਆ ਹੁੰਦਾ ਸੀ, ਉਹਨਾਂ ਆਖਣਾ ਗੋਂਗਲੂ ਪਕਾਓ, ਉਹ ਖਾਓ, ਖੁੱਲ੍ਹੇ ਗੋਭੀ ਲਓ, ਉਹ ਖਾਓ, ਚੌਲ ਖਾਓ, ਪਿੱਛੋਂ ਖਬਰ ਆਉਣੀ। ਫਿਰ ਸਾਡੇ ਵਰਗੇ ਨੇ ਇਸ ਤਰ੍ਹਾਂ ਕਰਨੀ, ਗੋਭੀ ਲੈ ਲੈਣੀ, ਗੋਂਗਲੂ ਲੈ ਲੈਣੇ, ਵਾਹ 5 ਸਿਰ ਉਹ ਖਾ ਕੇ ਐਨੀ ਰੋਟੀ ਖਾਣੀ ਅਤੇ ਗੁਜ਼ਰ ਕਰ ਲੈਣੀ। ਅਤੇ ਕਿੰਨੇ ਸਾਲ ਤੱਕ ਫਿਰ ਐਵੇਂ ਹੀ ਗੁਜ਼ਾਰਾ ਕੀਤਾ? 3 ਸਾਲ। ਫਿਰ ਕੰਮ ਰੂਟੀਨ 'ਚ ਆ ਗਿਆ? ਥੋੜ੍ਹਾ ਕੰਮ ਨਾ ਫਿਰ ਰੂਟੀਨ 'ਚ ਆ ਗਿਆ। ਜ਼ਿਮੀਂਦਾਰਾਂ ਨੇ ਕਣਕ ਬੀਜ ਲਈ,
ਕਣਕ ਇਸ ਤਰ੍ਹਾਂ ਬੀਜੀ ਵੀ ਡੰਗਰ ਕਿਸੇ ਕੋਲ ਨਹੀਂ ਸੋ ਇਸ ਤਰ੍ਹਾਂ ਢੱਗੀ ਢੁੱਗੀ ਲੱਭ ਗਈ, ਕੋਈ ਸੰਢੀ ਲੱਭ ਗਈ, ਅੱਜ ਤੂੰ ਬੀਜ ਲਈ, ਕੱਲ੍ਹ ਨੂੰ ਵੇਚ ਦੇ ਬੀਜ ਲਈ, ਕੱਲ੍ਹ ਨੂੰ ਉਹ ਬੀਜ ਲਈ, ਅਤੇ ਮੀਂਹ ਪੈਣਾ ਫਿਰ ਰੋਜ਼ ਐਡਾ ਐਡਾ ਪਾਣੀ ਖਲੋ ਜਾਣਾ। ਕਣਕ ਹੋਈ ਫਿਰ ਬੇਬਹਾ, ਪਤਾ ਨਹੀਂ ਕਣਕ ਆਈ ਕਿੱਥੋਂ। ਫਿਰ ਕਿਨੇ ਵਾਢੀ ਕਰ ਲਈ ਪੁੱਤ, ਕਿਨੇ ਸਿੱਟੇ ਚੋਗ ਲਿਆ, ਕਿਸੇ ਨੇ ਕੁਛ ਕਰ ਲਿਆ, ਫਿਰ ਕਿਵੇਂ ਗੁਜ਼ਾਰਾ ਕੀਤਾ? ਗੁਜ਼ਾਰਾ ਹੁੰਦਾ ਰਿਹਾ। ਫਿਰ ਹੋਣ ਲੱਗ ਪਿਆ। ਅਤੇ ਜਦੋਂ ਅਸੀਂ ਬਾਰਡਰ ਪਾਸ ਕੀਤਾ ਤੇ ਉਹਨਾਂ ਆਖਿਆ ਇਸ ਝੰਡੇ ਚੜ੍ਹੇ ਆ, ਪਾਕਿਸਤਾਨ ਦੇ ਝੰਡੇ ਚੜ੍ਹ ਗਏ। ਥੋੜ੍ਹਾ ਜਿਹਾ ਅਸੀਂ ਗਾਂਹ ਹੋਇਆ ਅਤੇ ਸਾਨੂੰ ਉਹਦਾ ਕੰਪ ਲਾ ਦਿੱਤਾ ਵੀ ਇੱਥੇ ਬਹਿ ਜਾਓ, ਪਾਕਿਸਤਾਨ 'ਚ ਆ ਗਏ। ਇੱਧਰੋਂ ਫਿਰ ਰੋਟੀ ਗਈਆਂ ਟਰੱਕ 'ਤੇ ਉਹਨਾਂ ਵੀ ਯਕੀਨ ਕਰਕੇ ਜਾਣੀ ਬੱਚਾ ਤੁਸੀਂ ਹੁਣ ਗੱਲ ਛੇੜੀ ਆ, ਇਹ ਇਸ ਤਰ੍ਹਾਂ ਕਰਕੇ ਸੁੱਟਣ ਰੋਟੀਆਂ ਇੰਝ, ਅਤੇ ਟਿੱਬਾ ਹੀ ਰੇਤ, ਟਿੱਬਾ ਜਿਹਦਾ ਰੇਤ ਦਾ ਟਿੱਬਾ ਹੁੰਦਾ, ਉਹਦੇ ਮੇਰੀ ਮਾਂ ਆਂਦੀ ਆ ਵੀ ਮੇਰੇ ਵਾਲਿਦ ਨੂੰ ਵੀ ਮੈਂ ਜਾਵਾਂ ਲੈ ਆਵਾਂ ਰੋਟੀ ਕਿ ਜੇ ਮਿਲ ਜਾਏ। ਯਕੀਨ ਕਰਕੇ ਪੁੱਤ ਜਾਣੀ ਐਨੀਆਂ ਬੁਰਕੀਆਂ, ਉਹ ਪੈਰਾਂ ਦੀਆਂ ਰੁਲੀਆਂ ਰੇਤ 'ਚ ਲਿਬੜੀਆਂ, ਉਹ ਲਿਆ ਕੇ ਸਾਨੂੰ ਇੱਕ ਇੱਕ ਬੁਰਕੀ ਐਂ ਪੱਲੇ ਨਾਲ ਝਾੜ ਕੇ ਉਹ ਦਿੱਤੀ ਨਿਰੀ ਰੇਤ, ਉਹੀ ਖਾ ਲਈ। ਪਾਕਿਸਤਾਨ 'ਚ ਆ ਕੇ ਇਹ ਕੰਮ ਹੋਇਆ। ਇਹ ਹਾਲਾਤ ਫਿਰ ਹੌਲੀ ਅੱਲਾ ਨੇ ਬਾਂਹ ਫੜ ਲਈ। ਉਸ ਤਰ੍ਹਾਂ ਸਾਡੇ ਕੋਲ ਉੱਤੇ ਤੇੜ ਕਿਸੇ ਕੋਲ ਕੁਛ ਨਹੀਂ ਸੀ, ਪਾਉਣ ਲਈ ਵੀ ਕੁਛ ਨਹੀਂ ਨਾ। ਥੱਲੇ ਠੰਡ ਆ ਗਈ, ਮੈਂ ਥੱਲੇ ਪੈ ਜਾਣਾ ਭੋਂ, ਤੇ ਮਾਂ ਮੇਰੀ ਨੇ ਐਂ ਵਲੇਟ ਕੇ ਬਹਿ ਰਹਿਣਾ ਮੈਨੂੰ ਦੇਖੇ। ਮਾੜਾ, ਬਹੁਤ ਮਾੜਾ। ਬਸ ਕਰੋ। ਜਾਣਾ ਕੁਰਬਾਨਾ ਬਹੁਤ ਮੈਨੂੰ ਚੇਤਾ ਆਉਂਦਾ। ਸਾਰੀ ਗੱਲ ਮਾੜਾ ਵਕਤ ਸੀ, ਜਦੋਂ ਯਾਦ ਹੁੰਦਾ ਫਿਰ ਉਹ ਦੁੱਖ ਜਿਹੜੇ ਉਹ ਪੁਰਾਣੇ ਹਰੇ ਦੁਬਾਰਾ ਹੋ ਜਾਂਦੇ। ਹਾਜ਼ਰ ਹੁੰਦੇ। ਮੰਜੀ ਬਿਸਤਰਾ ਫਿਰ ਕਿਵੇਂ ਬਣੇ, ਕਿਵੇਂ ਬਣਾਏ? ਜਦੋਂ 4-5 ਭੁੰਜੇ ਸੌਂਦੇ ਰਹੇ ਸਾਰੇ। ਜਦੋਂ ਕੰਮ ਉੱਠਿਆ ਉਦੋਂ ਕਿਨੇ ਚੁੱਕ ਕੇ ਲੈਣ ਦੀ, ਕਿਸੇ ਨੇ ਨਾ ਲੈਣ ਦੀ, ਸਿੱਖਾਂ ਦੀ। ਸਾਨੂੰ ਮੰਜੀ ਵੀ ਨਹੀਂ ਭਰਾਵਾ, ਅਸੀਂ ਤਾਂ ਭੁੰਜੇ ਸੌਂਦੇ ਨੇ। ਇੱਕੋ ਮੰਜੀ, ਸਾਡੇ 5-6 ਜੀ ਇੱਕੋ ਮੰਜੀ। ਭਰਾ ਮੇਰਾ ਵੱਡਾ ਵਿਆਹਿਆ ਸੀ, ਉਹਨਾਂ ਵਿਚਾਰਿਆਂ ਨੇ ਸਿਰਾਂ ਦੀ ਗੱਲ, ਉਹਨਾਂ ਇੱਕ ਮੰਜੀ 'ਤੇ ਪੈ ਜਾਣਾ। ਜਿਹੜੀ ਸਿੱਧੀ ਗੱਲ ਉਹ ਹੈ ਸ਼ਹਿਰ 'ਚ ਕੋਈ ਨਹੀਂ, ਮੰਜੀ 'ਚ ਕੋਈ ਨਹੀਂ ਸੀ, ਕਿੱਥੇ ਪੈ ਭੁੰਜੇ ਹੀ ਫਿਰ ਬਾਕੀ ਸਾਰੇ ਅਸੀਂ ਜੀਆਂ ਨੇ। ਸਿਆਲਾਂ 'ਚ ਕਿਵੇਂ ਗੁਜ਼ਾਰਾ? ਸਿਆਲਾਂ 'ਚ ਕਿ ਸਿਆਲ 'ਚ ਤੈਨੂੰ ਦੱਸਦਾ, ਸਿਆਲਾਂ 'ਚ ਹਾਂ ਠੰਡ ਆ ਗਈ ਬੜੀ। ਇੱਕ ਤਰ੍ਹਾਂ ਭੁੰਜੇ ਹੀ ਪੈ ਪੂ ਕੇ ਰਾਤ ਬਹਿ ਖਲੋ ਕੇ ਕੱਟਣੀ। ਕੋਈ ਜੁਦਾ ਬਿਸਤਰਾ ਨਹੀਂ ਸਾਡੇ ਕੋਲ, ਅਤੇ ਨਾ ਕਿਸੇ ਨੇ ਦਿੱਤੇ ਹੀ ਸਾਨੂੰ। ਅੱਜ ਪਿੰਡ 'ਚ ਆ ਕੇ ਬੈਠੇ ਆ ਨਾਨਕਿਆਂ 'ਚ, ਇਹਨਾਂ ਵੀ ਕੋਈ ਨੇ ਐਡੀ ਹੈਲਪ ਉਠਾਣੀ ਨਾ। ਆਪੋ ਆਪਣੀ ਪਈ ਸਾਰੇ, ਆਪੋ ਆਪਣੀ ਨਹੀਂ। ਇਹ ਤਾਂ ਵਾਸੂ ਹੀ ਕਿ ਇਹ ਤਾਂ ਵਾਸੂ ਹੀ, ਬਾਜਾ ਤੇ ਅਸੀਂ ਹਾਂ। ਅੱਛਾ, ਇਹਦੇ 'ਚ ਦੱਸੋ ਵੀ ਇਹ ਇੰਨੇ ਹਾਲਾਤ ਮਾੜੇ ਹੋਏ, ਇੰਨਾ ਕੁਛ ਸਾਰਾ ਕੁਛ ਹੋਇਆ, ਇਹ ਉਹ ਫਿਰ ਪਿੰਡ ਪਿਛਲਾ ਆਪਣਾ ਪਿੰਡ ਜਿਹੜਾ ਸੀ, ਉਹ ਫਿਰ ਜ਼ਾਰੀ ਗੱਲ ਵੀ ਯਾਦ ਤੇ ਆਉਂਦਾ ਨਾ ਜਿੱਥੇ ਵੱਸਦੇ ਸੀਗੇ। ਆਉਂਦਾ ਯਾਦ। ਹੁਣ ਸਾਡੇ ਅਸੀਂ ਜਾ ਨਹੀਂ ਸਕਦੇ, ਅਸੀਂ ਜਾ ਨਹੀਂ ਸਕਦੇ। ਉੱਦਾਂ ਨਹਿਰ ਆ, ਅਸੀਂ ਅੰਬ ਫੜਨੇ, ਉਹ ਜ਼ੇਨ 'ਚ ਆ ਵੀ ਫਲਾਣੇ ਥਾਂ ਘਰ ਸੀ, ਨਹਿਰ ਸੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਨਹਿਰ ਦੇ ਉੱਤੇ ਪੁਰਾਣਾ ਖੂਹ ਸੀ, ਪੁਰਾਣਾ ਖੂਹ, ਅਤੇ ਬੇਰੀ ਬੜੀ ਵੱਡੀ ਸੀ ਬੇਰੀ, ਉੱਥੋਂ ਅਸੀਂ ਬੇਰ ਖਾਣੇ। ਫਿਰ ਉਦੋਂ ਗਾਂਹ ਲੰਘ ਕੇ ਬਰਾਬਾ, ਫਿਰ ਗਾੜੀ ਆ ਜਾਂਦਾ ਪਿੱਪਲ ਵਾਲਾ ਖੂਹ, ਪਿੱਪਲ ਵਾਲਾ ਖੂਹ ਇੰਡੀਆ 'ਚ। ਫਿਰ ਉੱਥੋਂ ਐ ਨੂੰ ਹੋਈਏ ਅਤੇ ਜੰਡੀ ਵਾਲਾ ਖੂਹ ਲੱਕੜ ਦਾ, ਉਹ ਲੱਕੜ ਦਾ ਖੂਹ, ਉਹਨੇ ਲੱਕੜ ਦਾ ਖੂਹ ਜੀ। ਆ ਜਿਹੜੀ ਆ ਸਭ ਕੁਝ ਲੱਕੜ ਦਾ ਹੀ ਜਾਣੀ ਕਿ ਉਹ ਜੰਡੀ ਵਾਲਾ ਖੂਹ। ਅਤੇ ਸਾਡਾ 9 ਬਾਰ ਦਰਬਾਰ ਸੀ, ਉੱਥੇ ਮੇਲਾ ਲੱਗਦਾ ਹੁੰਦਾ ਸੀ 9 ਬਾਰ। ਉਹਨੂੰ 9 ਬਾਰ ਅਸੀਂ ਖਾਂਦੇ, ਅਤੇ ਉੱਥੇ ਮੇਲਾ ਲੱਗਣਾ, 8 ਦਿਨ ਰਹਿਣਾ। ਨਕਲੀ ਆਉਣੇ, ਕੁਆਰ ਸਾਰੇ ਆਉਂਦੇ ਸੀ ਪਿੰਡਾਂ ਵਾਲੇ ਲਾਗੇ ਲਾਗੇ, ਬੱਲੇ ਲੰਗਰ 8 ਦਿਨ ਚੱਲਦਾ ਰਹਿਣਾ। ਅੱਛਾ, ਹੁਣ ਇਹ ਦੱਸੋ ਵੀ ਜੇ ਤੁਹਾਨੂੰ ਲੈ ਜਾਈਏ ਤੁਹਾਡੇ ਪਿੰਡ ਤਾਂ ਲੱਭ ਲੋਗੇ ਪਿੰਡ ਆਪਣਾ ਕਿੱਥੇ? ਹਾਂ, ਇਨਸ਼ਾਅੱਲਾ। ਮੈਂ ਇੱਥੋਂ ਮੈਨੂੰ ਬਿਠਾ ਦਿਓ ਅਤੇ ਮੈਨੂੰ, ਮੈਂ ਸਟੇਸ਼ਨ ਦੇ ਉੱਤੇ ਨੂੰ ਬਟਾਰੀ ਆ ਜਾ, ਉੱਥੋਂ ਮੈਂ ਨਹਿਰੇ ਪੈ ਜਾ, ਗਾੜੀ ਆ ਜਾਣਾ ਬਾਬਾ ਬਕਾਲਾ। ਬਾਬੇ ਬਕਾਲੇ ਗਾੜੀ ਆਉਣਾ ਸਾਡਾ ਪਿੰਡ। ਜਦੋਂ ਅੰਬ ਆਉਂਦੇ ਸੀ ਰੁੜੇ ਨਹਿਰ ਦੇ ਵਿੱਚ, ਅਸੀਂ ਉਹ ਛਾਲਾਂ ਮਾਰ ਕੇ ਅੰਬ ਉੱਤੋਂ ਵਹਿੰਦੇ ਰਹਿਣਾ, ਅਤੇ ਫਿਰ ਫੜਨੇ ਅੰਬ ਲੱਭਣੇ। ਪਾਣੀ ਰੁੜੇ ਹੋਣੇ, ਪਾਣੀ 'ਚ ਰੁੜੇ ਹੋਣੇ, ਬੂਟੇ ਹੋਣਗੇ ਨਾ ਨਹਿਰ ਦੇ ਉੱਤੇ ਅੰਬਾਂ ਦੇ,
ਤੇ ਐਵੇਂ ਬਸ ਝੱਗੇ ਲਾਏ ਹੋਣੇ ਤੇ ਅਸੀਂ ਬਸ ਛਾਲ ਮਾਰਨੀ ਅੰਬ ਫੜ ਲੈਣਾ ਇੱਕ ਅੱਧਾ ਕਿਤੇ ਕਿਤੇ ਆਉਣਾ ਅਸੀਂ ਵਿਆਹ ਜਾਈਆਂ ਕਰਨਾ ਉਹ ਨਾ ਫੜ ਲਿਆ ਉਹ ਨਾ ਫੜ ਲਿਆ ਉਹ ਨਾ ਫੜ ਲਿਆ। ਅੱਛਾ ਇਹ ਦੱਸੋ ਵੀ ਉਦੋਂ ਦਾ ਰਹਿਣ ਸਹਿਣ ਜਾਂ ਅਖਲਾਕੀ ਆਪਾਂ ਗੱਲ ਕਰੀਏ ਉਹ ਦੌਰ ਵਧੀਆ ਸੀ? ਉਹ ਦੌਰ ਉਦੋਂ ਚੰਗਾ ਸੀ, ਪਹਿਲੋਂ ਚੰਗਾ ਸੀ। ਫਿਰ ਜਦੋਂ ਆ ਸ਼ੁਰੂ ਹੋਇਆ ਨਾ ਕੰਮ ਫਿਰ ਕੋਈ ਨਹੀਂ ਉਹਨਾਂ ਵੇਖਿਆ। ਉਦੋਂ ਚੰਗਾ ਸੀ, ਉਦੋਂ ਚੰਗਾ ਸੀ। ਹਾਂ ਉਦੋਂ ਚੰਗਾ ਸੀ, ਕੋਈ ਗੱਲ ਨਹੀਂ। ਕਿਸੇ ਨੂੰ ਧੀ ਭੈਣ ਸਮਝਣਾ, ਚਾਚੇ ਨੂੰ ਚਾਚਾ ਆਖਣਾ, ਬਾਬੇ ਨੂੰ ਬਾਬਾ ਆਖਣਾ, ਭਰਾ ਨੂੰ ਭਰਾ ਆਖਣਾ, ਭੈਣ ਨੂੰ ਭੈਣ ਆਖਣਾ। ਕਿਸੇ ਦੀ ਧੀ ਭੈਣ ਤੁਰੀ ਜਾਂਦੀ ਆ ਉਹ ਆਖਣਾ ਕੁੜੀਏ ਕਿੱਥੇ ਜਾਣਾ, ਫਲਾਣੇ ਪਿੰਡ ਇੱਥੇ ਬਹੁ ਨਾਲ ਮਾਲਕ ਹੋਣਾ, ਘੋੜੀ 'ਤੇ ਬਹੁ ਘਰ ਜਾਣਾ ਛੱਡ ਕੇ ਆਉਣਾ। ਇਸ ਤਰ੍ਹਾਂ ਦੇ ਵੀ ਹੈ ਸੀ ਉਦੋਂ। ਬੱਚਨ ਦੱਸਿਆ ਕੋਈ ਗੱਲ ਨਹੀਂ ਸੀ, ਉਧਰੋਂ ਹੀ ਆਉਣਾ ਜਾਣਾ, ਕੋਈ ਕਾਰੋਬਾਰ ਕਰਨਾ ਕਰਾਉਣਾ। ਆ ਜਦੋਂ ਬਾਹਮਣ ਨੇ ਤਾਰਾ ਸਿੰਘ ਨੇ ਤੇ ਇਹ ਕੰਮ ਕੀਤਾ ਨਾ ਉਦੋਂ ਹਾਲਾਤ ਮਾੜੇ। ਚਲੋ ਉਹ ਔਖਾ ਵਕਤ ਲੰਘ ਗਿਆ। ਫਿਰ ਆਜ਼ਾਦੀ ਵਾਲੇ ਦੌਰ 'ਚ ਆ ਗਈ। ਇੱਧਰ ਆ ਕੇ ਫਿਰ 3-4 ਸਾਲ ਤਾਂ ਲੱਗੇ, ਔਖੇ ਤੇ ਹੋਏ। ਹਾਂਜੀ ਲੇਕਿਨ ਵੀ ਠੀਕ ਹੋ ਗਿਆ ਫਿਰ ਬਾਅਦ 'ਚ ਸੈਟ ਠੀਕ ਹੋ। ਰਾਹ ਜਾਂਦੇ ਜੇ ਵੀ ਕਿਸੇ ਦਾ ਕਮਾਦ ਵੀ ਖਾ ਗਏ। ਉਹ ਤੈਨੂੰ ਦੱਸਦਾ ਨਾ। ਹਾਂਜੀ ਉਹ ਖਾਧਾ ਕਹਿੰਦੇ ਅਸਾਂ ਹੀ ਖਾਧਾ ਸੀ। ਕਿੱਥੇ? ਉਹ ਇੰਡੀਆ 'ਚ ਹੀ। ਉਹ ਇਸ ਤਰ੍ਹਾਂ ਵੀ ਅਸੀਂ ਤੁਰੇ ਆਉਂਦੇ ਹਾਂ ਤੇ ਭੁੱਖੇ ਤੇ ਹੈਗੇ ਸਾਂ। ਹਾਂਜੀ ਤੇ ਰਾਜ ਕਮਾਦ ਦੀ ਪੈੜੀ ਆਈ ਆ ਵਾ ਬੇਬਹਾ ਕਮਾਦ। ਤੇ ਉਹ ਨਾ ਸਾਨੂੰ ਬਲੋਚਾਂ ਨੇ ਨਾ, ਮੁਸਲਮਾਨ ਬਲੋਚ ਜਿਹੜੇ ਸੀ ਉਹਨਾਂ ਨੇ ਆਖਿਆ ਵੀ ਖਾਓ, ਚੁੱਪੋ ਖਾਓ। ਅਸੀਂ ਪੈ ਗਏ ਤਾਂ ਕੇ ਮੁਲਕ ਇੱਕ ਗੰਨੇ ਨਾਲ ਕੋਈ 3-3 ਜੀ ਚੰਬੜੇ 3-3 ਜੀ ਚੰਬੜੇ। ਤੇ ਉੱਥੇ ਸਿਰਫ ਮਿੰਟ 5 ਕੇ 10 ਲੱਗੇ ਉਹਨੇ ਖੋਰੀ ਰਹਿ ਗਈ ਗੰਨਾ ਇੱਕ ਨਾ। ਇੰਨੀ ਭੁੱਖ ਲੱਗੀ। ਮੁਲਕ ਕਿੰਨਾ ਕਿਸੇ ਮੁਲਕ ਤੈਨੂੰ ਦੱਸਿਆ ਵੀ ਮੁਲਕ ਬੇਵਹਾ ਗਿਣ ਗੋਚਰ ਤਾਂ ਹੋਇਆ ਕੋਈ ਨਾ। ਮੁਲਕ ਜਿਹੜਾ ਇਹਨਾਂ ਬੰਦਾ ਸਬੂਤ ਕਰ ਲਿਆ ਵੀ ਇੱਕ ਗੰਨੇ ਨੂੰ ਜੋ 2 ਚੰਬੜੇ ਆ ਉਹ ਕਿੰਨੀ ਖਲਕਤ ਹੋਊ। ਕਿੰਨੀ ਖਲਕਤ। ਤੇ ਇਹ ਅੱਧਾ ਘੰਟਾ ਵੀ ਨਹੀਂ ਲੱਗਾ ਉਹਨਾਂ ਤੋਂ ਪੈੜੀ ਵੇਲੀ ਕਮਾਦ ਵੀ ਇਹਨਾਂ ਬੇਬੋੜ ਕਾ। ਅੱਛਾ ਹੁਣ ਗੱਗੜ ਭਾਣੇ ਵਾਲੇ ਤੁਹਾਡੀ ਵੀਡੀਓ ਵੇਖਦੇ ਹੋਣੇ ਆ। ਆਹ ਜਿਹੜੀ ਬਣਨ ਡਈ ਨਾ ਵੀਡੀਓ, ਇਹ ਤੁਹਾਡੇ ਪਿੰਡ ਤੱਕ ਚੱਲ ਜਾਣੀ, ਗੱਗੜ ਭਾਣੇ ਤੱਕ। ਅੱਛਾ ਆਹੋ। ਉਹਨਾਂ ਨੂੰ ਕੀ ਸੁਣਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ? ਉਹਨਾਂ ਨੂੰ ਸੁਨੇਹਾ ਇਹ ਦੇ ਦੇਵੀਂ ਵੀ ਤੁਹਾਡੇ ਪਿੰਡ ਦਾ ਗੱਗੜ ਭਾਣੇ ਦਾ ਇੱਕ ਬਾਬਾ ਹੈਗਾ ਸੀ ਤੇ ਉਹਨੇ ਗੱਲਬਾਤ ਤੁਹਾਡੇ ਨਾਂ ਦੱਸਿਆ, ਇਹ ਦੱਸ ਦਿਓ। ਠੀਕ ਹੈ। ਵਿਹਾਰਾ ਸਿੰਘ, ਤਾਰਾ ਸਿੰਘ, ਦਦਾਰ ਸਿੰਘ, ਇਸ ਤਰ੍ਹਾਂ ਦੇ ਨਾਂ। ਇਹ ਉਹ ਤੇ ਉਹ ਤੁਹਾਨੂੰ ਕੋਈ ਮੱਝਾਂ ਲੈਣੀਆਂ ਆਪਣੀਆਂ? ਨਹੀਂ ਉਹਦੇ ਨਿਆਣੇ ਦੇ ਹੋਣੇ ਹੈਗਾ। ਨਹੀਂ ਉਹਨਾਂ ਕਿਥੋਂ ਦੇਤੀਆਂ? ਉਹਨਾਂ ਕਿਤੇ ਉਹ ਮੱਝਾਂ ਮਾਰ ਕੱਪ ਗਈਆਂ, ਇੰਨਾ ਮੁੱਦਤਾਂ ਹੋ ਗਈਆਂ। ਚਲੋ ਜੀ ਬਾਬਾ ਜੀ ਨਾਲ ਕਰਦੇ ਸਾਂ ਆਪਾਂ ਕੀਤੀ ਗੱਲਬਾਤ। ਇਹਨਾਂ ਕੋਲੋਂ ਸੁਣੀ ਇਹਨਾਂ ਦੀ ਸਟੋਰੀ, ਇਹਨਾਂ ਦੀ ਕਹਾਣੀ ਵੀ ਗੱਗੜ ਭਾਣਾ ਪਿੰਡ ਸੀ ਇਹਨਾਂ ਦਾ। ਹਾਂਜੀ ਗੱਗੜ ਭਾਣਾ, ਅੰਮ੍ਰਿਤਸਰ ਤਹਿਸੀਲ ਤਰਨਤਾਰਨ ਦੇ ਵਿੱਚ ਤਹਿਸੀਲ ਤੇ ਅੰਮ੍ਰਿਤਸਰ ਦਾ ਜ਼ਿਲ੍ਹਾ। ਸੋ ਆਪਾਂ ਗੱਲਬਾਤ ਕਰਦੇ ਰਹੀਦਾ ਵਾ। ਜਿਹੜਾ ਪ੍ਰੋਗਰਾਮ ਲੈ ਕੇ ਆਈਦਾ ਪੰਜਾਬੀ ਲਹਿਰ ਚੈਨਲ ਦੀ ਰਾਹੀਂ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ ਤੁਹਾਡੇ ਤੱਕ ਰੱਖੀਦਾ। ਇਹ ਬਜ਼ੁਰਗਾਂ ਦੀਆਂ ਕਹਾਣੀਆਂ ਜਿਹੜੀਆਂ ਇਹਨਾਂ ਕੋਲ ਪੁੱਛ ਕੇ ਵੀ ਪਹਿਲੋਂ ਦੀ ਸਾਂਝ ਕਿਵੇਂ ਸੀ, ਜਿਵੇਂ ਇਹਨਾਂ ਬਜ਼ੁਰਗਾਂ ਦੱਸੀ ਪਹਿਲੋਂ ਲੋਕ ਕਿਵੇਂ ਵੱਸਦੇ ਸੀ ਇੱਕ ਪਿੰਡ ਦੇ ਵਿੱਚ, ਇੱਕ ਥਾਂ 'ਚ ਰਹਿੰਦੇ ਆ। ਮਜ਼ਹਬ ਵੀ ਵੱਖਰੇ, ਲੋਕ ਵੱਖਰੇ, ਲੇਕਿਨ ਏਕਤਾ ਸੀ, ਇੱਕ ਸਨ। ਬੜੀ ਸੋਹਣੀ ਸਾਂਝ ਸੀ। ਫਿਰ ਵਾਇਲੈਂਸ ਜਿਹੜੀ ਹੋਈ 47 ਦੇ ਸਮੇਂ, ਉਹ ਇੱਕ ਸਾਜ਼ਿਸ਼ੀ ਨਾਸਰ ਦੀ ਵਜ੍ਹਾ ਨਾਲ, ਜਾਂ ਜਿਵੇਂ ਬਜ਼ੁਰਗਾਂ ਦੱਸਿਆ ਜਿਹੜੀਆਂ ਸਿਆਸੀ ਕੂਵਤਾਂ ਸੀ ਜਾਂ ਕੋਈ ਲਾਲਚ ਦੇ ਐਲੀਮੈਂਟ ਵੀ ਸਨ। ਸੋ ਉਹ ਆਪਾਂ ਉਹਨਾਂ 'ਤੇ ਝਾਤੀ ਪਾਈ ਦੀ ਆ ਕਿ ਉਹ ਕਿਉਂ ਹੋਇਆ, ਕਿਵੇਂ ਹੋਇਆ। ਅਸਲ ਦੇ ਵਿੱਚ ਜਿਹੜੇ ਅਸਲ ਹਕਾਇਕ ਨੇ, ਅਸਲ ਤਾਰੀਖ ਉਹ ਸਾਨੂੰ ਨਹੀਂ ਦੱਸੀ ਜਾਂਦੀ, ਉਹ ਇਹਨਾਂ ਬਜ਼ੁਰਗਾਂ ਦੇ ਕੋਲੋਂ, ਇਹਨਾਂ ਦੀ ਜ਼ੁਬਾਨੀ ਹੀ ਸਾਨੂੰ ਲੱਭਦੀ ਆ। ਸੋ ਆਪਾਂ ਕੋਸ਼ਿਸ਼ ਕਰੀਦੀ ਆ ਕਿ ਇਹ ਕਹਾਣੀਆਂ, ਇਹ ਹਿਸਟਰੀ ਤੁਹਾਡੇ ਤੱਕ, ਲੋਕਾਂ ਤੱਕ ਵੀ ਪਹੁੰਚੇ। ਅਤੇ ਇਹ ਬਜ਼ੁਰਗਾਂ ਦੀ ਸਾਂਝ ਜਿਹੜੀ ਆ, ਪਿਆਰ ਮੁਹੱਬਤ ਸੀ ਪਹਿਲੋਂ ਦਾ, ਉਹ ਵੀ ਆਵਾਮ ਤੱਕ ਰੱਖਿਆ ਜਾਵੇ ਕਿ ਆਪਾਂ 70-72 ਵਰਿਆਂ ਤੋਂ ਇੱਕ ਨਫ਼ਰਤ ਜਾਂ ਉਹ ਬਾਰਡਰਾਂ 'ਤੇ ਕਲੈਸ਼ ਹੀ ਵੇਖਦੇ ਵੀ ਸਾਡੇ ਦੁਸ਼ਮਣ ਅਤੇ ਅਸੀਂ ਉਹਨਾਂ ਦੇ ਦੁਸ਼ਮਣ। ਇਹਨਾਂ ਦੀ ਪਹਿਲੋਂ ਸਾਂਝ ਕਿਵੇਂ ਸਨ, ਕਿਵੇਂ ਲੋਕ ਪਹਿਲੋਂ ਰਹਿੰਦੇ ਸਨ, ਇਹਨਾਂ ਕੋਲੋਂ ਪੁੱਛ ਕੇ ਕਹਾਣੀ ਜਾਂ ਉਹ ਗੱਲਬਾਤ ਤੁਹਾਡੇ ਤੱਕ ਰੱਖੀ ਦੀ। ਕੋਸ਼ਿਸ਼ ਕਰੀ ਦੀ ਹੈ ਕਿ ਪਹਿਲੋਂ ਤੋਂ ਜਿਹੜੀ ਬੜੀ ਸਾਂਝ ਸੀ ਉਹਨੂੰ ਦੁਬਾਰਾ ਤੋਂ ਅਸਰ ਨੌ ਦੁਬਾਰਾ ਤੋਂ ਬਹਾਲ ਕੀਤਾ ਜਾਵੇ। ਬੇਸ਼ੱਕ ਬਾਰਡਰ ਰਹਿਣ, ਦੋਵੇਂ ਮੁਲਕ ਆਪੋ ਥਾਂ ਰਹਿਣ, ਲੇਕਿਨ ਇਹ ਲੋਕ ਜਿਹੜੇ ਉਹਨਾਂ ਪਿੰਡਾਂ ਤੋਂ ਜਾਂ ਆਪਣੇ ਸ਼ਹਿਰਾਂ ਤੋਂ ਜਾਂ ਆਪਣੇ ਜਿਹੜੇ ਵੀ ਪਿੱਛੇ ਇਹਨਾਂ ਆਪਣੇ ਮਜ਼ਹਬੀ ਜੇ ਆਪਾਂ ਗੱਲ ਕਰੀਏ ਜਾਂ ਰੂਹਾਨੀ ਗੱਲ ਕਰੀਏ, ਜਿਵੇਂ ਇਹਨਾਂ ਦੱਸਿਆ ਵੀ ਦਰਬਾਰ ਉੱਥੇ ਇਹਨਾਂ ਦੇ ਬਜ਼ੁਰਗਾਂ ਦਾ, ਉੱਥੇ ਆਉਣਾ ਜਾਣਾ ਚਾਹੁੰਦੇ ਨੇ, ਆਪਣੇ ਰੂਟਸ ਨੂੰ ਮਿਲਣਾ ਚਾਹੁੰਦੇ ਨੇ, ਆਪਣੇ ਜਿਹੜੇ ਵਿਛੜੇ ਦੋਸਤ ਨੇ ਉਹਨਾਂ ਨੂੰ ਮਿਲਣਾ ਚਾਹੁੰਦੇ, ਉਹਨਾਂ ਵਾਸਤੇ ਆਸਾਨੀ ਹੋ ਸਕੇ।
ਸੋ ਇਹ ਨਿੱਕੀ ਨਿੱਕੀ ਕੋਸ਼ਿਸ਼ ਕਰਦੇ ਰਹੀਦਾ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਇਹਨਾਂ ਕੋਸ਼ਿਸ਼ਾਂ ਦੇ ਨਾਲ, ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਦੇ ਨਾਲ, ਇਹਨਾਂ ਦੀਆਂ ਖਵਾਹਿਸ਼ਾਤ ਦੇ ਨਾਲ ਇਹ ਦੂਰੀਆਂ ਜਿਹੜੀਆਂ ਜਿਸ ਤਰ੍ਹਾਂ ਹੁਣ ਕੋਰੀਡੋਰ ਖੁੱਲ੍ਹਣ ਜਾ ਰਿਹਾ ਵਾ, ਮਜ਼ੀਦ ਜਿਹੜੀਆਂ ਵਾ ਕੱਟਣਗੀਆਂ। ਪਿਆਰ ਮੁਹੱਬਤ ਅਮਨ ਦਾ ਜਿਹੜਾ ਇੱਕ ਆਪਾਂ ਪ੍ਰਚਾਰ ਕਰਦੇ ਹਾਂ, ਉਹ ਦੁਬਾਰਾ ਤੋਂ ਬਹਾਲ ਹੋਏਗਾ, ਜਿਹੜੀ 47 ਤੋਂ ਪਹਿਲੋਂ ਸਾਂਝ ਸੀ। ਸੋ ਇਹਨਾਂ ਕਹਾਣੀਆਂ ਨੂੰ ਲੈ ਕੇ ਤੁਹਾਡੇ ਤੱਕ ਆਉਂਦੇ ਰਵਾਂਗੇ। ਨਾਸਰ ਢਿੱਲੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ। ਰੱਬ ਰੱਖ।